ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਤ ਸੰਗਤ ਜੀ, ਇਹ ਬੜੀ ਜ਼ਰੂਰੀ ਬੇਨਤੀ ਹੈ, ਇਹਨੂੰ ਸੁਣਿਓ ਵੀ ਔਰ ਸੁਣਨ ਤੋਂ ਬਾਅਦ ਹਰ ਸੋਸ਼ਲ ਮੀਡੀਆ ਸਾਈਟ ਦੇ ਉੱਤੇ, ਹਰ ਗਰੁੱਪ ਦੇ ਵਿੱਚ ਸ਼ੇਅਰ ਜ਼ਰੂਰ ਕਰਿਓ। ਹਰ ਮਹੀਨੇ ਦੀ 20 ਤਰੀਕ ਨੂੰ ਅਸੀਂ ਮਾਤਾ ਕੌਲਾਂ ਜੀ ਦੇ ਗੁਰਦੁਆਰੇ ਸ੍ਰੀ ਅੰਮ੍ਰਿਤਸਰ ਸਾਹਿਬ ਸ਼ੁਕਰਾਨਾ ਸਮਾਗਮ ਦੇ ਲਈ ਇਕੱਤਰਿਤ ਹੁੰਦੇ ਹਾਂ। ਪਰ ਇਸ ਵਾਰੀ ਇਹ 20 ਤਰੀਕ ਦਾ ਜਿਹੜਾ ਸਮਾਗਮ ਹੈ ਉਹ ਮਾਤਾ ਕੌਲਾਂ ਜੀ ਦੇ ਗੁਰਦੁਆਰੇ ਨਹੀਂ ਹੋਏਗਾ। ਪਿਆਰਿਓ, ਬਹੁਤ ਸਾਰੀਆਂ ਸੰਗਤਾਂ ਦੇ ਸਾਨੂੰ ਸੁਨੇਹੇ ਆ ਰਹੇ ਸੀ, ਕਿਉਂਕਿ ਜਿਵੇਂ ਸਾਰਿਆਂ ਨੂੰ ਪਤਾ ਹੈ 7 ਜੂਨ ਤੋਂ ਲੈ ਕੇ 16 ਜੁਲਾਈ ਤੱਕ 40 ਦਿਨ ਦਾ ਅੰਮ੍ਰਿਤ ਵੇਲੇ ਦਾ ਸਮਾਗਮ ਰੱਖਿਆ ਰਾਮ ਤੀਰਥ ਰੋਡ ਵਿਖੇ। ਇਸ ਕਰਕੇ ਫਿਰ ਜਿਹੜੀ ਰਹਿਣ ਸਬਾਈ ਅਸੀਂ ਜੂਨ ਦੇ ਮਹੀਨੇ ਕਰਨੀ ਸੀ ਉਹ ਮਿਸ ਕਰ ਰਹੇ ਸਾਂ। ਪਰ ਸੰਗਤ ਦੇ ਉਸ ਤੋਂ ਬਾਅਦ ਇੰਨੇ ਜ਼ਿਆਦਾ ਮੈਸੇਜ ਆਉਣੇ ਸ਼ੁਰੂ ਹੋਏ ਕਿ ਰਹਿਣ ਸਬਾਈ ਮਿਸ ਨਾ ਕਰੋ, ਅਤੇ ਸੰਗਤ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਇਹ ਰਹਿਣ ਸਬਾਈ ਸਮਾਗਮ 20 ਮਈ ਨੂੰ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਜਨਮ ਅਸਥਾਨ ਪਹੁੰਡ ਸਾਹਿਬ ਵਿਖੇ ਇਹ ਰਹਿਣ ਸਬਾਈ ਸਮਾਗਮ ਹੋਣਗੇ ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ। ਔਰ ਜਿਨ੍ਹਾਂ ਦਾ ਦਿੱਤਾ ਅਸੀਂ ਖਾਂਦੇ ਹਾਂ, ਜਿਨ੍ਹਾਂ ਦਾ ਦਿੱਤਾ ਪਹਿਨ ਰਹੇ ਹਾਂ, ਔਰ ਮੇਰੀ ਇਹ ਨਿੱਜੀ ਫੀਲਿੰਗ ਹੈ ਜਿਨ੍ਹਾਂ ਦੇ ਦਿੱਤੇ ਅਸੀਂ ਸਾਹ ਭੋਗ ਰਹੇ ਹਾਂ ਨਾ, ਸਾਹ ਲੈ ਰਹੇ ਹਾਂ, ਉਹਨਾਂ ਦੇ ਪਾਵਨ ਪਵਿੱਤਰ ਜਨਮ ਅਸਥਾਨ ਦੇ ਉੱਤੇ ਇਹ ਰਹਿਣ ਸਬਾਈ ਦਾ ਸਮਾਗਮ ਆ ਰਿਹਾ। ਮੇਰੀ ਬੇਨਤੀ, ਅੱਗੇ ਮੈਂ ਕਹਿੰਦਾ ਹੁੰਦਾ 5-5, 10-10 ਮੈਂਬਰਾਂ ਨੂੰ ਨਾਲ ਲੈ ਕੇ ਪਹੁੰਚਿਓ, ਪਰ ਹੁਣ ਇੱਦਾਂ ਨਹੀਂ। ਤੁਸੀਂ 100-100 ਮੈਂਬਰਾਂ ਨੂੰ ਬੱਸਾਂ ਕਰ ਲਓ, ਭਾਵੇਂ ਟਰੱਕ ਕਰ ਲਓ, ਗੱਡੀਆਂ ਦਾ ਪ੍ਰਬੰਧ ਕਰ ਲਓ। ਸਾਰੇ ਪਰਿਵਾਰਕ ਮੈਂਬਰਾਂ ਨੇ, ਜੋ ਤੁਸੀਂ ਰੋਜ਼ਾਨਾ ਜੁੜਦੇ ਹੋ ਨਾ, ਤੁਹਾਡੇ ਚਰਨਾਂ 'ਚ ਮੇਰੀ ਬੇਨਤੀ 100-100, 200-200 ਮੈਂਬਰਾਂ ਨੂੰ ਨਾਲ ਲੈ ਕੇ, ਕਿਉਂਕਿ ਜਦੋਂ ਅਸੀਂ ਰਾਮ ਤੀਰਥ ਰੋਡ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਦੇ ਹਾਂ ਜਾਂ ਕੌਲਸਰ ਸਾਹਿਬ ਕਰਦੇ, ਤੁਹਾਨੂੰ ਸਭ ਨੂੰ ਪਤਾ ਹੈ ਬਾਬਾ ਦੀਪ ਸਿੰਘ ਜੀ ਪ੍ਰਤੱਖ ਬਹਿ ਕੇ ਸਾਰਿਆਂ ਦੇ ਮਾੜੇ ਕਰਮਾਂ ਦੇ ਬੰਧਨ ਕੱਟਦੇ ਨੇ। ਅਤੇ ਇਹ ਰਹਿਣ ਸਬਾਈ ਸਮਾਗਮ ਤੇ ਹੋ ਹੀ ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ 'ਤੇ ਰਹੀ ਹੈ। ਉਹ ਜਨਮ ਅਸਥਾਨ ਜਿੱਥੇ ਬਾਬਾ ਦੀਪ ਸਿੰਘ ਜੀ ਬਚਪਨ ਦੇ ਵਿੱਚ ਖੇਡੇ ਨੇ, ਜਿੱਥੇ ਬਾਬਾ ਦੀਪ ਸਿੰਘ ਜੀ ਨੇ ਬਚਪਨ ਦੇ ਵਿੱਚ ਘਾਲਣਾ ਘਾਲੀਆਂ ਨੇ, ਇਹ ਉਹੀ ਅਸਥਾਨ ਹੈ ਜਿਸ ਅਸਥਾਨ ਤੋਂ ਬਾਬਾ ਦੀਪ ਸਿੰਘ ਜੀ ਫਿਰ ਅਨੰਦਪੁਰ ਸਾਹਿਬ ਗਏ ਬਾਜਾਂ ਵਾਲੇ ਮਾਈ ਦੇ ਚਰਨਾਂ ਦੇ ਵਿੱਚ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਸਤੇ। ਕਣ ਕਣ ਉੱਥੋਂ ਦਾ ਪਵਿੱਤਰ ਹੈ। ਆਓ ਸਾਰੇ ਰਲ ਮਿਲ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਮਾਈ ਨੂੰ ਨਮਸਕਾਰ ਕਰਨ ਦੇ ਲਈ 20 ਮਈ ਨੂੰ ਰਾਤ ਨੂੰ 9 ਵਜੇ ਇਹ ਰਹਿਣ ਸਬਾਈ ਸ਼ੁਰੂ ਹੋਣੀ ਹੈ। ਸਾਰੇ ਪਰਿਵਾਰਕ ਮੈਂਬਰਾਂ ਨੇ 7 ਵਜੇ ਤੱਕ ਪਹੁੰਚ ਜਾਣਾ, ਸਾਰੀਆਂ ਸੰਗਤਾਂ ਨੇ। ਔਰ ਫਿਰ ਚੌਂਕੜੇ ਮਾਰ ਕੇ ਤੁਸੀਂ ਜੋ ਰਹਿਣ ਸਬਾਈ ਸਮਾਗਮ ਨੂੰ ਅਟੈਂਡ ਕਰਨਾ ਹੈ, ਲੰਗਰ ਪ੍ਰਸ਼ਾਦ ਪਹਿਲੇ ਹੀ ਛਕ ਲਿਓ। ਫਿਰ ਤਕਰੀਬਨ 8-8:15 ਵਜੇ ਸਭ ਨੇ ਚੌਂਕੜੇ ਮਾਰ ਕੇ ਬਹਿ ਜਾਣਾ। 9 ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਇਹ ਸਾਰਾ ਰਹਿਣ ਸਬਾਈ ਸਮਾਗਮ ਦਾ ਆਨੰਦ ਮਾਣਨਾ। ਔਰ ਮੇਰਾ ਇਹ ਨਿੱਜੀ ਵਿਸ਼ਵਾਸ ਹੈ, ਇਹ ਬਾਬਾ ਆਨੰਦ ਸਿੰਘ ਸਾਹਿਬ ਦੇ ਵੀ ਬਚਨ ਨੇ, ਇੱਕ ਰਾਤ ਤੋਂ ਪਿਆਰ ਦੇ ਵਿੱਚ ਗੁਰੂ ਦੇ ਲੇਖੇ ਲਾ ਦੇ, ਪਤਾ ਨਹੀਂ ਗੁਰੂ ਸਾਹਿਬ ਨੇ ਤੇਰੀਆਂ ਕਿੰਨੀਆਂ ਕੁ ਮਾੜੀਆਂ ਦੁੱਖਾਂ ਦੀਆਂ ਰਾਤਾਂ ਕੱਟ ਦੇਣੀਆਂ ਨੇ। ਪਿਆਰਿਓ, ਆਪਣੇ ਪੁੱਠੇ ਕਰਮ ਸਿੱਧੇ ਕਰਵਾਉਣ ਦਾ ਵੇਲਾ ਆ ਗਿਆ ਜੇ, ਬਖਸ਼ਿਸ਼ਾਂ ਦੇ ਨਾਲ ਝੋਲੀਆਂ ਭਰਵਾਉਣ ਦਾ ਵੇਲਾ ਆ ਗਿਆ ਜੇ। ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ 'ਤੇ ਹਾਜ਼ਰੀ ਭਰ ਕੇ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੁੱਟਣ ਦਾ ਵੇਲਾ ਆ ਗਿਆ। ਇੱਕ ਇੱਕ ਦੀ ਝੋਲੀ ਬਾਬਾ ਦੀਪ ਸਿੰਘ ਜੀ ਨੇ ਭਰਨੀ ਨਹੀਂ ਉਸ ਦਿਨ, ਇਹ ਮੇਰਾ ਵਿਸ਼ਵਾਸ ਹੈ। ਇੱਕ ਇੱਕ ਦੀ ਝੋਲੀ ਨਹੀਂ ਭਰਨੀ, ਇੱਕ ਇੱਕ ਨੂੰ ਲੱਖਾਂ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਕੇ ਭੇਜਣਾ। ਆਓ ਸਾਰੇ ਵਹੀਰਾਂ ਕੱਤ ਕੇ 20 ਮਈ ਨੂੰ ਰਾਤ ਨੂੰ 9 ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਰਹਿਣ ਸਬਾਈ ਸਮਾਗਮ ਹੋਏਗਾ। ਔਰ ਵਿਸ਼ੇਸ਼ ਬੇਨਤੀ, ਜਿਹੜੀਆਂ ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਸੰਗਤਾਂ ਨੇ ਜਾਂ ਦੂਰ ਦੁਰੇਡੇ ਤੋਂ ਬਾਹਰੋਂ ਆਉਣ ਵਾਲੀਆਂ ਸੰਗਤਾਂ ਨੇ, ਜਿਨ੍ਹਾਂ ਨੂੰ ਇਸ ਜਗ੍ਹਾ ਦਾ ਨਹੀਂ ਪਤਾ, ਇਹ ਭਿੱਖੀਵਿੰਡ ਦੇ ਕੋਲ ਹੈ ਬਾਬਾ ਦੀਪ ਸਿੰਘ ਜੀ ਦਾ ਜਨਮ ਅਸਥਾਨ। ਜੇ ਕੋਈ ਕਨਫਿਊਜ਼ਨ ਹੋਵੇ, ਆਪ ਜੀ ਸ਼ਾਮ ਨੂੰ 6 ਵਜੇ 20 ਤਰੀਕ ਸ਼ਾਮ ਨੂੰ 6 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਪਹੁੰਚ ਜਿਓ। ਉਸ ਜਗ੍ਹਾ ਤੋਂ ਬੱਸਾਂ ਦਾ, ਗੱਡੀਆਂ ਦਾ ਪ੍ਰਬੰਧ ਹੋਏਗਾ, ਤੁਹਾਨੂੰ ਪਹੁੰਡ ਸਾਹਿਬ ਲਿਜਾਣ ਦਾ ਵੀ ਅਤੇ ਵਾਪਸੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਛੱਡਣ ਦਾ ਵੀ। ਇਹ ਮੇਰੀ ਬੇਨਤੀ ਹੈ ਪਿਆਰਿਓ। ਇਹ ਸਾਰਾ ਸਮਾਗਮ PTC ਸਿਮਰਨ ਦੇ ਉੱਤੇ ਲਾਈਵ ਵੀ ਆਏਗਾ। ਸਾਡਾ ਜਿਹੜਾ YouTube ਚੈਨਲ ਹੈ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਉਹਦੇ ਉੱਤੇ ਵੀ ਲਾਈਵ ਦਿਖਾਇਆ ਜਾਏਗਾ। ਜਿਹੜੇ ਬਾਹਰ ਰਹਿਣ ਵਾਲੇ ਉਹਨਾਂ ਟਿਕਟਾਂ ਟੁਕਟਾਂ ਬੁੱਕ ਕਰਾ ਲਓ। ਬੱਚਿਆਂ ਦੀ ਨਹੀਂ ਛੁੱਟੀ ਕਰਵਾ ਲਓ, ਕੋਈ ਫਰਕ ਨਹੀਂ ਪੈਣਾ। ਇੱਕ ਦਿਨ ਆਓ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲਈਏ। ਇੱਕ ਰਾਤ ਬਾਬਾ ਦੀਪ ਸਿੰਘ ਜੀ ਦੇ ਲੇਖੇ ਲਾ ਕੇ ਸ਼ਹੀਦ ਸਿੰਘਾਂ ਦੀ ਗੋਦ ਦੇ ਵਿੱਚ ਆਪਣੀ ਇਹ ਰਾਤ ਬਿਤਾਈਏ। ਬਾਹਰੋਂ ਆਉਣ ਵਾਲੀਆਂ ਸੰਗਤਾਂ ਦੇ ਚਰਨਾਂ 'ਚ ਫਿਰ ਮੇਰੀ ਬੇਨਤੀ ਹੈ, ਜਿੱਥੋਂ ਵੀ ਤੁਸੀਂ ਪਿਆਰ ਦੇ ਵਿੱਚ ਆ ਸਕਦੇ ਹੋ ਨਾ ਆ ਜਾਓ। ਜਹਾਜ਼ ਦੀਆਂ ਟਿਕਟਾਂ ਕਰਾਉਣੀਆਂ ਜਹਾਜ਼ ਦੀਆਂ ਕਰਾ ਲਓ, ਗੱਡੀ ਦੀਆਂ ਕਰਾਉਣੀਆਂ ਗੱਡੀ ਦੀਆਂ ਕਰਾ ਲਓ।
पर सारे परिवारक मैंबरां दे चरणां 'च बेनती हुम हुमा के सब ने 20 तरीक नूं जो गुरुद्वारा बाबा दीप सिंह जी दा जन्म अस्थान पौविंड साहिब उस जगह ते दर्शन देने की किरपालता करनी। ये सारे समागम मेरे बड़े ही सत्कारयोग भाई साहब जी, भाई गुर इकबाल सिंह जी, उन्हां दियां सीसां और प्रेरणा सदका हो रहे ने। इस समागम का जिहड़ा सुनिया वध तो वध हर ग्रुप दे विच शेयर जरूर करियो जी। वाहिगुरू जी का खालसा, वाहिगुरू जी की फतेह। भाई गुरदास जी की भावना सुनियो, भावना, क्योंकि फल भावना नूं लगदा है। भाई गुरदास जी की भावना की कहंदे सतगुर नानक देओ है परमेश्वर सोई। कहंदे ओ दुनिया दे लोगो कोई वखरा रब वखरा परमेश्वर ना लभण तुरियो। भाई गुरदास जी कहंदे मेरियां नज़रां दे नाल किते देखो गुरु नानक आप परमेश्वर है, गुरु नानक ही निरंकार है। आखो वाहिगुरू जी, वाहिगुरू जी। ज्ञान ध्यान किछ कर्म न जाना, सार न जाना तेरी सब ते वड्डा सतगुरु नानक जिन कल राखी मेरी। भाई गुरदास जी कहते सतगुर नानक देओ है परमेश्वर सोई। रब वखरा गुरु वखरा ने, कहते गुरु नानक ही परमेश्वर है। परमेश्वर सतगुर नानक देओ है परमेश्वर सोई। अज असी इत्थे क्योंकि कल गुरु हरगोबिंद पातशाह जी का गुरता गद्दी दिवस लंघिया ते भाई गुरदास जी की भावना सुनियो, भावना वेखियो और उन्हां दी भावना सुनन तो बाद, उन्हां दी भावना वेखण तो बाद साडी भी भावना इहो जी बन जावे। आनंद ते ताए हुण गुरु नानक किथे आ गुरु ग्रंथ साहिब दे रूप च बैठे। आखो वाहिगुरू जी, वाहिगुरू जी। बाबा नंद सिंह जी हिक ते हथ मार के कहंदे सी, हिक ते हथ मार के कहंदे गुरु ग्रंथ साहिब जी नूं कोई कागज कहंदा, कोई वर्के, कोई किताब कहंदा है, कहंदे मेरी रसना सड़ जावे जे कवे एक किताब है। किड्डी निमरता, ओदी रसना नहीं, कहंदे मेरी रसना सड़ जावे जे कवे एक किताब है। कहंदे कोई मेरियां अखां दे नाल वेखो तां सही, वो गुरु ग्रंथ साहिब दा एक एक अखर गुरु नानक जी दा नेत्र है। सत श्री अकाल। एक एक अखर गुरु नानक जी दा नेत्र है। नेत्र एडी तगड़ी भावना ते इथों तक फिर बचन करने कहंदे जी गुरु ग्रंथ साहिब तो पूरी नहीं पई, जिधर मर्जी चढ़िया जावे पूरी पै ही नहीं सकती। आप हाजर नाजर गुरु नानक बैठे ने, बस लोड़ है तेरी भावना दी। तो भाई गुरदास जी की कहंदे, कहंदे सच्चा गुरु गुरु नानक आप प्रकाश रूप है, आप परमेश्वर है, आप निरंकार है। अगे की कहंदे, कहंदे गुर अंग ते ज्योति जोत समोई। कहंदे गुरु नानक जी दे शरीर तो गुरु अंगद साहिब ने वो जोत लई, वो प्रकाश लिया ते गुरु अंगद साहिब भी आप गुरु नानक जी दा रूप ही बन गए। जोत ओही सी, बस रूप बदल गया। रूप सत श्री जकारा जे लाउणा ही है ना ते गज के ला दिओ। सत श्री अकाल। कहते ओही जोत हुण गुरु अंगद साहिब दे विच समा गई। ज्योति जोत समोई। ते अगली पंक्ति च भाई गुरदास जी कहंदे अमरा पद गुर अंगदों होए जान जनोई। कहंदे गुरु अंगद तो अमर पदवी लैके गुरु अमरदास जी जिन्हां दे बाबत लोकी कहंदे सी ए अमरू निथावां है। आखो वाहिगुरू जी, वाहिगुरू जी। कहंदे गुरु अंगद साहिब तो अमर पदवी लैके गुरु अमरदास अमरू तो बन गए गुरु अमरदास। हुण गुरु अंगद साहिब दी ओही जिहड़ी गुरु नानक जी दी जोत सी गुरु अंगद साहिब च आई। हुण गुरु अंगद साहिब ने जोत टका दित्ती गुरु अमरदास जी दे अंदर। रखो वाहिगुरू जी, वाहिगुरू जी। सारा संसार
ਅਮਰੂ ਨਿਥਾਵਾਂ ਜਿਹਨੂੰ ਕਹਿੰਦਾ ਸੀ, ਹੁਣ ਸਾਰੇ ਕਹਿਣ ਲੱਗ ਪਏ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੇ। ਜਿਨ੍ਹਾਂ ਦੇ ਬਾਬਤ ਕਿਹਾ ਜਾਂਦਾ ਸੀ ਇਹਨਾਂ ਦਾ ਕੋਈ ਆਪਣਾ ਥਾਂ ਟਿਕਾਣਾ ਨਹੀਂ, ਹੁਣ ਉਹ ਬਣ ਗਏ ਨਿਮਾਣਿਆਂ ਦੇ ਮਾਨ ਗੁਰੂ ਅਮਰਦਾਸ, ਨਿਤਾਣਿਆਂ ਦੇ ਤਾਣ ਗੁਰੂ ਅਮਰਦਾਸ, ਨਿਓਟਿਆਂ ਦੀ ਓਟ ਗੁਰੂ ਅਮਰਦਾਸ, ਨਿਆਸਰਿਆਂ ਦੇ ਆਸਰੇ ਗੁਰੂ ਅਮਰਦਾਸ। ਹੁਣ ਉਹੋ ਹੀ ਗੁਰੂ ਨਾਨਕ ਜੀ ਵਾਲੀ ਜੋਤ ਗੁਰੂ ਅੰਗਦ ਸਾਹਿਬ ਦੇ ਅੰਦਰ, ਉਹੋ ਹੀ ਗੁਰੂ ਅੰਗਦ ਸਾਹਿਬ ਦੀ ਜੋਤ ਕਿੱਧਰ ਆ ਗਈ? ਧੰਨ ਗੁਰੂ ਅਮਰਦਾਸ ਜੀ ਦੇ ਅੰਦਰ। ਰੱਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਤੇ ਅੱਗੇ ਭਾਈ ਗੁਰਦਾਸ ਜੀ ਕਹਿੰਦੇ ਗੁਰ ਅਮਰੋਂ ਗੁਰੂ ਰਾਮਦਾਸ ਅੰਮ੍ਰਿਤ ਰਸ ਭੋਈ। ਕਹਿੰਦੇ ਗੁਰੂ ਅਮਰਦਾਸ ਜੀ ਤੋਂ ਗੁਰੂ ਰਾਮਦਾਸ ਹੋ ਗਏ। ਹੁਣ ਰੂਪ ਬਦਲ ਲਿਆ, ਜੋਤ ਪਰ ਹੋਈ, ਇਹ ਨਹੀਂ ਭੁੱਲਣਾ, ਰੂਪ ਬਦਲ ਗਿਆ। ਕਈ ਵਾਰੀ ਅਸੀਂ ਕਹਿੰਦੇ ਨਾ ਜੀ ਅਸੀਂ ਗੁਰੂ ਨਾਨਕ ਦੀ 6ਵੀਂ ਜੋਤ ਦਾ ਆਗਮਨ ਦਿਨ ਮਨਾ ਰਹੇ, 5ਵੀਂ ਜੋਤ ਦਾ। ਕਦੀ ਇਦਾਂ ਨਹੀਂ ਕਹਿਣਾ ਚਾਹੀਦਾ। ਜੋਤ ਉਹੋ ਹੀ ਹੈ, ਜੋਤ ਤੇ ਇੱਕੋ ਹੀ ਸੀ, ਇੱਕੋ, ਬਸ ਰੂਪ ਬਦਲੇ ਨੇ, ਰੂਪ ਉਹੋ ਹੀ। ਹੁਣ ਗੁਰੂ ਅਮਰਦਾਸ ਜੀ ਨੇ ਜੋਤ ਟਿਕਾ ਦਿੱਤੀ ਧੰਨ ਗੁਰੂ ਰਾਮਦਾਸ ਜੀ ਦੇ ਅੰਦਰ। ਹੁਣ ਸੰਗਤਾਂ ਦਰਸ਼ਨ ਕਰ ਕਰਕੇ ਨਿਹਾਲ ਹੁੰਦੀਆਂ ਨੇ, ਇਹ ਕਹਿੰਦੀਆਂ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਇੱਥੋਂ ਤੱਕ ਸੰਗਤਾਂ ਪਿਆਰ 'ਚ ਕਹਿੰਦੀਆਂ, ਭੱਟ ਸਾਹਿਬਾਨ ਪਿਆਰ 'ਚ ਕਹਿੰਦੇ, ਭਾਈ ਸੱਤਾ ਭਾਈ ਬਲਵੰਡ ਜੀ ਪਿਆਰ 'ਚ ਕੀ ਕਹਿੰਦੇ? ਧੰਨ ਧੰਨ ਰਾਮਦਾਸ ਗੁਰ ਜਨ ਸਿਰਿਆ ਤਿਨੇ ਸਵਾਰਿਆ। ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ, ਹੁਣ ਬਣ ਗਏ ਨੇ ਗੁਰੂ ਰਾਮਦਾਸ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਕਹਿੰਦੇ ਹੁਣ ਰਾਮਦਾਸੋਂ ਅਰਜਨ ਗੁਰੂ ਗੁਰ ਸ਼ਬਦ ਸਥੋਈ। ਕਹਿੰਦੇ ਹੁਣ ਗੁਰੂ ਰਾਮਦਾਸ ਜੀ ਤੋਂ ਬਾਅਦ ਉਹ ਜੋਤ ਆ ਗਈ ਧੰਨ ਗੁਰੂ ਅਰਜਨ ਦੇਵ ਜੀ ਦੇ ਅੰਦਰ। ਭਾਈ ਗੁਰਦਾਸ ਜੀ ਦੀ ਭਾਵਨਾ ਵੇਖੋ, ਭਾਵਨਾ। ਤੇ ਹੁਣ ਗੁਰੂ ਅਰਜਨ ਦੇਵ ਜੀ ਦੇ ਅੰਦਰ ਜੋਤ ਆਈ। ਗੁਰੂ ਨਾਨਕ ਪਰਮੇਸ਼ਰ ਤੇ ਗੁਰੂ ਅਰਜਨ ਦੇਵ ਜੀ ਵੀ ਪਰਮੇਸ਼ਰ। ਭੰਨ ਮਥਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਗੱਲ ਸੁਣਿਓ ਧਿਆਨ ਨਾਲ। ਕਹਿੰਦੇ ਰਾਮਦਾਸੋਂ ਅਰਜਨ ਗੁਰੂ ਗੁਰ ਸ਼ਬਦ ਸਥੋਈ। ਫਿਰ ਕਹਿੰਦੇ ਹਰ ਗੋਬਿੰਦ ਗੁਰ ਅਰਜਨੋ ਗੁਰ ਗੋਬਿੰਦ ਹੋਈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਤੇ ਹੁਣ ਸਮਾਂ ਆਇਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ 11 ਸਾਲ ਦੀ ਉਮਰ ਹੈ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਉਹਨਾਂ ਨੂੰ ਗੱਦੀ ਤੇ ਬਿਠਾਇਆ। ਉਹ ਜੋਤ ਗੁਰੂ ਹਰਗੋਬਿੰਦ ਸਾਹਿਬ ਦੇ ਅੰਦਰ ਟਿਕਾਈ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਗੁਰੂ ਨਾਨਕ ਹੀ ਬਣਾ ਦਿੱਤਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੁਰੂ ਅਰਜਨ ਸਾਹਿਬ ਤੋਂ ਗੁਰੂ ਹਰਗੋਬਿੰਦ ਸਾਹਿਬ ਉਹ ਬਣੇ ਨੇ। ਉਹ ਜੋਤ ਉਧਰ ਆਈ। ਕਹਿੰਦੇ ਗੁਰਮੁਖ ਸੁਖ ਫਲ ਪਿਰਮ ਰਸ ਸਤ ਸੰਗ ਅਲੋਈ। ਕਹਿੰਦੇ ਇਹ ਗੁਰਮੁਖ ਪਦ ਦਾ ਪ੍ਰੇਮ ਰਸ, ਇਹ ਸੁਖ ਫਲ ਸਤ ਸੰਗਤ ਦੇ ਵਿੱਚ ਆ ਕੇ ਗੁਰਮੁਖਾਂ ਨੇ, ਕਮਾਈ ਵਾਲਿਆਂ ਨੇ ਪ੍ਰਾਪਤ ਕੀਤਾ ਹੈ। ਤੇ ਫਿਰ ਅਖੀਰ ਤੇ ਤੋੜਾ ਕਿੱਥੇ ਭੰਨਦੇ ਨੇ? ਕਹਿੰਦੇ ਗੁਰ ਗੋਬਿੰਦੋਂ ਬਾਹਿਰਾ ਦੂਜਾ ਨਹੀਂ ਕੋਈ। ਕਹਿੰਦੇ ਗੁਰੂ ਨਾਨਕ ਪਰਮੇਸ਼ਰ, ਗੁਰੂ ਅੰਗਦ ਸਾਹਿਬ ਪਰਮੇਸ਼ਰ, ਗੁਰੂ ਅਮਰਦਾਸ ਪਰਮੇਸ਼ਰ, ਗੁਰੂ ਰਾਮਦਾਸ ਪਰਮੇਸ਼ਰ, ਗੁਰੂ ਅਰਜਨ ਦੇਵ ਪਾਤਸ਼ਾਹ ਪਰਮੇਸ਼ਰ। ਤੇ ਪਿਆਰਿਓ ਸ਼ੰਕਾ ਨਾ ਕਰਿਓ ਕਿ 11 ਸਾਲ ਦੀ ਉਮਰ ਦੇ ਵਿੱਚ ਹਰਗੋਬਿੰਦ ਜੀ ਬਹਿ ਗਏ ਨੇ ਤਖਤ ਦੇ ਉੱਤੇ। ਸ਼ੰਕਾ ਨਾ ਕਰਿਓ, ਉਮਰ ਭਾਵੇਂ 11 ਸਾਲ ਦੀ ਹੈ ਪਰ ਗੁਰੂ ਹਰਗੋਬਿੰਦ ਸਾਹਿਬ ਵੀ ਆਪ ਪਰਮੇਸ਼ਰ ਨੇ, ਆਪ ਰੱਬ ਨੇ। ਬੋਲੇ ਸੋਨੇਹਾਲ ਸਤਿ ਸ੍ਰੀ ਅਕਾਲ। ਇਹ ਭਾਈ ਗੁਰਦਾਸ ਜੀ ਨੇ ਬੜਾ ਪਿਆਰਾ ਇਹ ਬਿਆਨ ਕੀਤਾ। ਮੇਰਾ ਚਿੱਤ ਕਰਦਾ ਸੀ ਮੈਂ 1 ਮਿੰਟ ਸਿਰਫ ਇਹਦੇ ਅਰਥ ਬੋਲਾਂ, ਬੜਾ ਫਿਰ ਰਸ ਵੱਧ ਜਾਂਦਾ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਆਪ ਰੱਬ ਨੇ, ਜਿਨ੍ਹਾਂ ਦਾ ਕੱਲ ਗੁਰਤਾ ਗੱਦੀ ਦਿਵਸ ਬਤੀਤ ਹੋਇਆ। ਆਓ ਦੂਜਾ ਸ਼ਬਦ ਵੀ ਬਾਪੂ ਜੀ ਦੀ ਵਡਿਆਈ ਵਿੱਚ, ਚੜ੍ਹਦੀ ਕਲਾ 'ਚ ਹੋ। ਸਤਿ ਸ੍ਰੀ ਅਕਾਲ। ਦੇਖੋ ਪਿਆਰਿਓ, ਪੂਰੀ ਆਪਣੀ ਵਿਲ ਪਾਵਰ ਕਾਇਮ ਕਰਕੇ ਬਹਿਣਾ। ਮੈਨੂੰ ਪਤਾ ਹੈ ਜਿੰਨੀ ਸੰਗਤ ਬੈਠੀ ਹੈ ਜਾਂ ਆ ਰਹੀ ਹੈ ਨਾ, ਸਾਰੇ ਤੁਸੀਂ ਪਿਆਰ ਦੇ ਬੰਦੇ ਹੋ। ਪਿਆਰ ਕੁੱਟ-ਕੁੱਟ ਕੇ ਤੁਹਾਡੇ ਅੰਦਰ ਪਿਆਰ ਭਰਿਆ ਗੁਰੂ ਸਾਹਿਬ ਨੇ। ਕਿਸੇ ਨੇ ਵੀ ਕਾਲੇ ਨਹੀਂ ਪੈਣਾ, ਮੈਨੂੰ ਪਤਾ ਹੈ।
ਪਰ ਹੋ ਸਕਦਾ ਕਈ ਪ੍ਰੇਮੀ 1-2% ਨਵੇਂ ਆਏ ਹੋਣ ਜਿਨ੍ਹਾਂ ਦਾ ਮਨ ਕਾਲਾ ਪੈਂਦਾ ਹੋਵੇ। ਉਹ ਕਾਲੇ ਨਾ ਪੈਣਾ, ਇਹ ਮੇਰੀ ਬੇਨਤੀ ਹੈ। ਪਤਾ ਕਿਉਂ? ਬੜਾ ਵੱਡਾ ਇਹ ਦਰਗਾਹੀ ਸਮਾਂ ਜਿਹੜਾ ਪਿਤਾ ਜੀ ਨੇ ਸਾਨੂੰ ਬਖਸ਼ਿਆ, ਬੜਾ ਵੱਡਾ ਦਰਗਾਹੀ ਸਮਾਂ, ਇਹਦੀ ਕਦਰ ਕਰਿਓ, ਕਦਰ। ਮੈਂ ਕਈ ਵਾਰੀ ਇਹ ਗੱਲ ਕਹਿਣਾ, 3 ਤੋਂ 4 ਜਿਹੜੇ ਸੁਣਦੇ ਉਹਨਾਂ ਨੂੰ ਪਤਾ ਹੈ, ਮੈਂ ਕਈ ਵਾਰੀ ਇਹ ਗੱਲ ਕਹਿਣਾ, ਇੱਕ 200-300 ਰੁਪਏ ਦੀ ਟਿਕਟ ਲਈ ਹੋਵੇ ਨਾ, ਫਿਲਮ ਵੇਖਣ ਜਾਵੇ ਬੰਦਾ, 15 ਮਿੰਟ ਪਹਿਲੇ ਸਿਨੇਮੇ 'ਚ ਪਹੁੰਚ ਜਾਂਦਾ, 15 ਮਿੰਟ ਪਹਿਲੇ, ਕਿ ਮੇਰੀ ਨੰਬਰਿੰਗ ਵੀ, ਮੇਰਾ ਇੱਕ ਵੀ ਡਾਇਲੌਗ ਮਿਸ ਨਾ ਹੋ ਜੇ। ਮੈਂ 200-300 ਖਰਚੇ ਹੈ, ਸੱਚਾਈ ਏ। ਜੇ ਕਿਤੇ ਇੰਟਰਵਲ ਨਾ ਹੋਵੇ ਫਿਲਮ ਦੇ ਵਿੱਚ, ਬੰਦਾ ਉੱਠੇ ਨਾ, ਕਿਉਂ? ਮੈਂ 200-300 ਖਰਚੇ ਹੈ, 400 ਖਰਚੇ ਹੈ। ਜਦ ਤੱਕ ਪੂਰੀ ਫਿਲਮ ਖਤਮ ਨਹੀਂ ਹੁੰਦੀ ਬੰਦਾ ਬਾਹਰ ਨਹੀਂ ਜਾਂਦਾ। ਇਦਾਂ ਹੀ ਹੁੰਦਾ ਨਾ, ਕਿਉਂ? ਮੇਰਾ 200-300 ਲੱਗਿਆ, ਉਹ 200-300 ਉੱਥੇ ਤੇਰਾ ਲੱਗਿਆ, ਉਹਦੀ ਤੈਨੂੰ ਫਿਕਰ ਹੈ। ਪਰ ਆ ਜਿਹੜਾ ਕਰੋੜਾਂ ਰੁਪਈਏ ਦੇ ਕੇ ਵੀ ਦੁਬਾਰਾ ਸਮਾਂ ਹੱਥ ਨਹੀਂ ਨਾ ਆਉਣਾ, ਇਹਦੀ ਵੀ ਫਿਕਰ ਕਰ ਰੱਖੋ। ਵਾਹਿਗੁਰੂ ਜੀ, ਵਾਹਿਗੁਰੂ ਜੀ। ਸਤਿ ਸ੍ਰੀ ਅਕਾਲ। ਇਸ ਸਮੇਂ ਦੀ ਵੀ ਫਿਕਰ ਰੱਖੋ, ਏਡੀ ਭਾਵਨਾ ਨਾਲ ਬੈਠੋ। ਇਹ ਉਹੋ ਹੀ ਸਮਾਂ ਜਿਸ ਸਮੇਂ ਦੇ ਕਰਕੇ ਸਾਡੇ ਘਰ ਦੇ ਵਿੱਚ ਬਰਕਤ ਪੈਣੀ ਹੈ। ਇਹ ਉਹੋ ਹੀ ਸਮਾਂ ਜਿਸ ਸਮੇਂ ਦੇ ਕਰਕੇ ਸਾਡੇ ਘਰਾਂ ਚੋਂ ਮਾੜੀਆਂ ਚੀਜ਼ਾਂ ਨਿਕਲਣੀਆਂ ਨੇ। ਇਹ ਉਹੋ ਹੀ ਸਮਾਂ ਜਿਸ ਸਮੇਂ ਦੇ ਕਰਕੇ ਮੈਂ ਤੇ ਗੁਰੂ ਨੂੰ ਉਡੀਕਦਾ, ਮੇਰੇ ਘਰ ਆਉਣ, ਮੇਰੇ ਹਿਰਦੇ ਰੂਪੀ ਘਰ 'ਚ ਆ ਕੇ ਵਸ ਜਾਣ। ਇਹ ਉਹੋ ਹੀ ਸਮਾਂ ਜਿਸ ਸਮੇਂ ਦਾ ਸਦਕਾ ਗੁਰ ਪਰਮੇਸ਼ਰ ਨੇ ਤੁਹਾਡੇ ਹਿਰਦੇ ਰੂਪੀ ਘਰ ਦੇ ਵਿੱਚ ਚੌਂਕੜਾ ਮਾਰ ਕੇ ਬਹਿ ਜਾਣਾ ਹੈ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਸੱਚ ਕਹਿ ਰਹੇ ਆ, ਇਹ ਉਹੋ ਹੀ ਸਮਾਂ ਜਿਸ ਸਮੇਂ ਦਾ ਸਦਕਾ ਤੁਹਾਨੂੰ ਲੋਕ ਦੇ ਸੁੱਖ ਤੇ ਮਿਲਣੇ, ਪਰਲੋਕ ਦੀਆਂ ਦਾਤਾਂ ਵੀ ਮਿਲਣੀਆਂ ਨੇ। ਆ ਕਾਇਮ ਹੋ ਕੇ ਚੜ੍ਹਦੀ ਕਲਾ ਨਾਲ। ਮਨ ਜੇ ਕਿਤੇ ਸੁਸਤੀ ਪਾ ਰਿਹਾ ਹੋਵੇ ਨਾ, ਢਿੱਲਾ ਪੈ ਰਿਹਾ ਹੋਵੇ, ਮਨ ਨੂੰ ਕਹੋ, ਉਹ ਮਨਾ ਇਸ ਵੇਲੇ ਸੁਸਤੀ ਨਾ ਪਾ, ਇਸ ਵੇਲੇ ਢਿੱਲ ਨਾ ਵਰਤਾ। ਇਹ ਨਾ ਹੋਵੇ ਅਸੀਂ ਸੁਸਤੀ ਪਾ ਕੇ ਬੈਠੇ ਹੋਈਏ, ਮਾੜੀ ਮੋਟੀ ਕਿਤੇ ਝੋਕ ਲੱਗੀ ਹੋਵੇ, ਗੁਰੂ ਪਿਤਾ ਉਸ ਵੇਲੇ ਸਾਡੇ ਵੱਲ ਹੀ ਵੇਖਦੇ ਹੋਣ, ਹੈ ਜੀ, ਤੇ ਮਹਾਰਾਜ ਦੀ ਸਾਡੇ ਉੱਤੇ ਦ੍ਰਿਸ਼ਟੀ ਪੈ ਰਹੀ ਹੋਵੇ ਤੇ ਅਸੀਂ ਸੁੱਤੇ ਹੋਈਏ, ਮਹਾਰਾਜ ਕਹਿਣ ਇਹ ਤੇ ਸੁੱਤਾ ਪਿਆ, ਗੈਰ ਹਾਜ਼ਰ ਹੈ। ਆਹ ਚੜ੍ਹਦੀ ਕਲਾ 'ਚ ਬਹਿਣਾ ਗੁਰੂ ਜੀ ਦੀ ਕਿਰਪਾ ਦੇ ਨਾਲ, ਇਹਦੇ ਨਾਲ ਹੀ ਬਰਕਤਾਂ ਪੈਣੀਆਂ, ਚੜ੍ਹਦੀ ਕਲਾ ਹੋਣੀ ਹੈ ਸਾਡੀ। ਇਹਦੇ ਨਾਲ ਹੀ ਸਾਡੇ ਬੱਚਿਆਂ ਨੇ ਵੀ ਸਾਡੇ ਕਹਿਣੇ 'ਚ ਰਹਿਣਾ। ਇਹ ਉਹ ਸਮਾਂ, ਕਾਰੋਬਾਰ ਵੀ ਚੱਲਣੇ ਨੇ, ਇਹ ਉਹ ਸਮਾਂ। ਇਸ ਕਰਕੇ ਜਿੰਨਾ ਕੁ ਸਮਾਂ ਬਾਪੂ ਜੀ ਹੋਰ ਲਵਾਉਣ ਨਾ, ਚੜ੍ਹਦੀ ਕਲਾ 'ਚ ਬਹਿਣਾ। ਮੈਂ ਵੇਖ ਰਿਹਾ ਉੱਪਰ ਗੈਲਰੀ 'ਚ ਵੀ ਸੰਗਤਾਂ ਬੈਠੀਆਂ, ਇੱਧਰ ਹਾਲ ਵੀ ਹੁਣ ਫੁੱਲ ਹੋ ਚੁੱਕਿਆ, ਵੱਡਾ ਹਾਲ ਵੀ, ਇਹ ਨਾਲ ਵਾਲਾ ਹਾਲ ਵੀ। ਹੁਣ ਵੇਖ ਲਓ, ਮੈਂ ਕੁਝ ਨਹੀਂ ਕਰ ਸਕਦਾ। ਤੁਸੀਂ ਹੁਣ ਗੋਡੇ ਠਾਈ ਚੱਲੋ ਤੇ ਸੰਗਤ ਨੂੰ ਭਾਈ ਚੱਲੋ, ਜਿਵੇਂ ਜਿਵੇਂ ਜਗ੍ਹਾ ਮਿਲਦੀ ਹੈ, ਜਿੱਥੇ ਜਿੱਥੇ ਮਿਲਦੀ ਹੈ, ਗੁਰੂ ਜੀ ਦੀ ਕਿਰਪਾ ਦੇ ਨਾਲ ਸਜੋ। ਆਓ ਦੂਜਾ ਇਹ ਸ਼ਬਦ, ਇਹ ਵੀ ਭਾਈ ਗੁਰਦਾਸ ਜੀ ਦੀ ਮੁਬਾਰਕ ਰਸਨਾ ਦੇ ਬੋਲ ਨੇ। ਸਾਰੀ ਸੰਗਤ ਪਿਆਰ 'ਚ ਹਾਜ਼ਰੀ ਲਾਇਓ ਜੀ। ਪੀਰ ਬੈਠਾ, ਪੀਰ ਬੈਠਾ ਗੁਰ ਪਾਰੇ, ਛਠਮ ਪੀਰ ਬੈਠਾ। ਬੋਲੋ ਪੀਰ ਬੈਠਾ, ਪੀਰ ਬੈਠਾ ਗੁਰ ਪਾਰੇ, ਛਠਮ ਪੀਰ ਬੈਠਾ। ਪੀਰ ਬੈਠਾ, ਪੀਰ ਬੈਠਾ ਗੁਰ ਪਾਰੇ, ਛਠਮ ਪੀਰ ਬੈਠਾ। ਪੀਰ ਬੈਠਾ, ਜੱਜ ਕੇ ਪੀਰ ਬੈਠਾ ਗੁਰ ਪਾਰੇ, ਛਠਮ ਪੀਰ ਬੈਠਾ। ਪੰਜ ਪਿਆਲੇ ਪੰਜ ਪੀਰ, ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਪਾਰੀ। ਛਠਮ ਪੀਰ ਬੈਠਾ ਗੁਰ ਪਾਰੀ। ਪੀਰ ਬੈਠਾ, ਪੀਰ ਬੈਠਾ ਗੁਰ ਪਾਰੀ, ਛਠਮ
पीर बैठा गुर पारी, छठम पीर बैठा। दल पंजन गुर सूरमा, बट जोता बहु हरि उपकारी, बट जोता बहु हरि उपकारी। पीर बैठा गुर पारी, छठम गुरु रामदास जी। परवाड़े वे परवाड़े जिथे जिथे बैठे आखो धन बाबा भीम सिंह जी। पुछन सिख अरदास तर, शे महला तक दरस निहारी। पुछन सिख अरदास तर, शे महला तक दरस निहारी। अगम अगोचर सतगुरु, बोले मुख ते सुनो संसारी, बोले मुख ते सुनो संसारी।
ਨਹੀਂ ਮਨਾਉਣੇ। ਸਾਡਾ ਪੀਰ ਪਤਾ ਕੌਣ ਹੈ? ਬੋਲਿਓ। ਪੀਰ ਬੈਠਾ ਛਠਮ ਪੀਰ ਬੈਠਾ, ਪੀਰ ਬੈਠਾ ਛਠਮ ਪੀਰ ਬੈਠਾ। ਜਿੰਨੀਆਂ ਅੱਗੇ ਅੱਗੇ ਭੈਣਾਂ ਬੈਠੀਆਂ ਨਾ, ਇਹਨਾਂ ਦੀ ਆਵਾਜ਼ ਆ ਰਹੀ, ਪਰ ਆ ਜਿਹੜੇ ਵੀਰ ਬੈਠੇ ਨਾ, ਤੁਹਾਡੀ ਆਵਾਜ਼ ਵੀ ਆਵੇ ਗੱਜ ਕੇ। ਆ ਉੱਪਰ ਵਾਲਿਓ ਜਿੰਨੇ ਬੈਠੇ ਹੋ ਨਾ, ਆਵਾਜ਼ ਮੇਰੀ ਪਹੁੰਚ ਰਹੀ ਨਾ ਤੁਹਾਨੂੰ, ਆ ਤੁਸੀਂ ਵੀ ਡਟ ਕੇ ਕੀਰਤਨ ਕਰੋ। ਆ ਜਿੰਨੀਆਂ ਸੰਗਤਾਂ ਜਿੱਥੇ ਜਿੱਥੇ ਇੱਕ ਇੱਕ ਚੋਂ ਪੰਜਾਂ ਪੰਜਾਂ ਦੀ ਆਵਾਜ਼ ਆਵੇ ਗੱਜ ਕੇ। ਗੁਰੂ ਹਰਗੋਬਿੰਦ ਪਾਤਸ਼ਾਹ ਦਾ ਗੁਰਤਾ ਗੱਦੀ ਦਿਵਸ ਕੱਲ ਲੰਘਿਆ। ਘਰ ਵਿੱਚ ਇੱਕ ਮੁੰਡਾ ਜੰਮ ਪਏ ਨਾ, ਮੁੰਡਾ ਪੂਰਾ ਮਹੱਲਾ ਸਿਰ ਤੇ ਚੁੱਕ ਲੈਨੇ ਆਪਾਂ। ਘਰ ਵਿੱਚ ਕੋਈ ਖੁਸ਼ੀ ਦਾ ਸਮਾਂ ਆ ਜੇ, ਮੰਨ ਲਓ ਵਿਆਹ ਹੀ ਆ ਗਿਆ, 70 ਸਾਲਾਂ ਦੀ 80 ਸਾਲਾਂ ਦੀ ਬਜ਼ੁਰਗ ਮਾਈ ਵੀ ਪਤਾ ਕੀ ਕਹਿੰਦੀ, ਇੱਕ ਬੋਲੀ ਮੈਂ ਵੀ ਪਾਉਣੀ ਹੈ, ਮੇਰੇ ਪੋਤੇ ਦਾ ਵਿਆਹ ਹੈ। ਇਦਾਂ ਹੀ ਹੁੰਦਾ ਨਾ, ਮੈਂ ਵੀ ਇੱਕ ਗਾਉਣ ਬੋਲਣਾ, ਮੈਂ ਇੱਕ ਬੋਲੀ ਪਾਉਣੀ ਹੈ। ਆ ਪਿਆਰਿਓ ਗੱਜ ਕੇ ਇੱਕ ਇੱਕ ਚੋਂ ਪੰਜਾਂ ਪੰਜਾਂ ਦੀ ਆਵਾਜ਼ ਆਵੇ, ਜਿਹੋ ਜੀ ਵੀ ਆਵਾਜ਼ ਕੋਈ ਫਿਕਰ ਨਹੀਂ, ਸੁਰ ਲੱਗੇ ਨਾ ਲੱਗੇ ਕੋਈ ਟੈਨਸ਼ਨ ਨਹੀਂ, ਪਰ ਗਾ ਗਾ। ਬਾਬਾ ਕਹਿੰਦਾ ਉਸਤਤ ਵਿੱਚ ਗਾ ਗਾ। ਤੂੰ ਜਦੋਂ ਉਸਤਤ ਦੇ ਵਿੱਚ ਗਾਏਗਾ ਨਾ, ਬਸ ਇੱਕ ਚੀਜ਼ ਦਾ ਧਿਆਨ ਰੱਖੀ, ਸੁਰ ਲੱਗਦੀ ਨਹੀਂ ਲੱਗਦੀ ਕੋਈ ਟੈਨਸ਼ਨ ਨਹੀਂ। ਆ ਸੁਰ ਲੱਗੇ ਨਾ ਲੱਗੇ, ਪਰ ਪ੍ਰੇਮ ਦੀ ਸੁਰ ਜ਼ਰੂਰ ਲੱਗੇ। ਸਤਿ ਸ੍ਰੀ ਅਕਾਲ। ਪ੍ਰੇਮ ਦੀ ਸੁਰ ਤੇਰੀ ਜ਼ਰੂਰ ਲੱਗੇ, ਪ੍ਰੇਮ ਦੀ। ਉਹ ਜਿਹਨੂੰ ਯਾਦ ਕਰਦਾ ਉਹਨੂੰ ਕੋਲ ਮਹਿਸੂਸ ਕਰਕੇ ਯਾਦ ਕਰ, ਪ੍ਰੇਮ ਦੀ ਸੁਰ। ਤੇ ਜਿਨ੍ਹਾਂ ਨੂੰ ਇਹ ਪ੍ਰੇਮ ਦੀ ਸੁਰ ਮਿਲ ਜਾਂਦੀ ਹੈ ਨਾ, ਸੱਚਾਈ ਹੈ, ਉਹਨਾਂ ਦੇ ਪਰਦਿਆਂ ਨੂੰ ਗੁਰੂ ਰਾਮਦਾਸ ਹਰ ਵੇਲੇ ਆਪ ਢੱਕਦੇ ਨੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੇ ਜੀ। ਬਾਹਰੋਂ ਭੁੱਲ ਚੁੱਕ ਬੋਲਦੇ, ਭੀ ਖਰੇ ਹਰ ਭਾਣੇ। ਪ੍ਰੇਮ ਵਾਲਿਆਂ ਦੇ ਪਰਦੇ ਢੱਕ ਲੈਂਦੇ ਨੇ। ਜਿਨ੍ਹਾਂ ਨੂੰ ਪ੍ਰੇਮ ਦੀ ਸੁਰ ਮਿਲੀ ਹੈ ਨਾ, ਉਹਨਾਂ ਦੇ ਸਾਰੇ ਕਾਰਜ ਸਵਾਰਨ ਦੀ ਜ਼ਿੰਮੇਵਾਰੀ ਆਪਣੀ ਝੋਲੀ 'ਚ ਪਵਾ ਲੈਂਦੇ ਸਤਿਗੁਰੂ। ਆਓ ਪ੍ਰੇਮ ਦੀ ਸੁਰ ਲਾਉਣ ਦਾ ਯਤਨ ਕਰੀਏ ਗੱਜ ਕੇ। ਬਾਹਰੋਂ ਵੀ ਗੱਜੋ ਤੇ ਅੰਦਰ ਮਨ ਨੱਚੇ, ਮਨ ਤਨ ਨਹੀਂ, ਮਨ ਨੱਚੇ। ਨਾਚ ਰੇ ਮਨ ਗੁਰ ਕੇ ਅੱਗੇ। ਇਹ ਮੇਰੀ ਬੇਨਤੀ, ਗੱਜ ਕੇ ਸਾਰੇ ਹਾਜ਼ਰੀ ਲਾਇਓ। ਪੀਰ ਬੈਠਾ ਸ੍ਰੀ ਗੁਰੂ ਹਰਗੋਬਿੰਦ
ਆ ਬਰਕਤਾਂ ਵਾਲਾ ਸਮਾਂ, ਬਰਕਤਾਂ ਵਾਲਾ। ਬਰਕਤਾਂ ਲੈ ਲਓ, ਬਰਕਤਾਂ। ਜਿੰਨੇ ਬਰਕਤਾਂ ਲੁੱਟਣੀਆਂ ਗੱਜ ਕੇ ਜਪੋ, ਗੱਜ ਕੇ। ਬਰਕਤਾਂ ਲੁੱਟੋ, ਬਰਕਤਾਂ। ਵਾਹਿਗੁਰੂ 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 ਹੋਰ ਉੱਚੀ। ਵਾਹਿਗੁਰੂ 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 ਵਾਹਿਗੁਰੂ। ਬੈਠਾ ਪੀਰ ਬੈਠਾ ਗੁਰ ਪਾਰੇ, ਛਠਮ ਪੀਰ ਬੈਠਾ। ਬੋਲੋ ਪੀਰ ਬੈਠਾ, ਪੀਰ ਬੈਠਾ ਗੁਰ ਪਾਰੇ, ਛਠਮ ਪੀਰ ਬੈਠਾ। ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਏਮ ਸਿੰਘ ਜੀ। ਫਿਰ ਆਖੋ ਧੰਨ ਬਾਬਾ ਏਮ ਸਿੰਘ ਜੀ। ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਪਿਤਾ ਕੱਲ ਗੁਰਤਾ ਗੱਦੀ ਤੇ ਬੈਠੇ ਨੇ, ਜਿਨ੍ਹਾਂ ਨੇ ਰਾਤੀ ਸੀਸਗੰਜ ਸਾਹਿਬ ਦਾ ਦੀਵਾਨ ਸੁਣਿਆ ਸੀ। ਉਹਨਾਂ ਨੂੰ ਪਤਾ ਹੈ ਮੈਂ ਰਾਤੀ ਉੱਥੇ ਬੇਨਤੀ ਕੀਤੀ ਸੀ, ਇਹੋ ਜਿਹਾ ਦੱਤ ਹੈ ਜਿਹੜਾ ਮੱਥੇ ਦੇ ਉੱਤੇ ਅੰਗੂਠਾ ਫੇਰ ਦੇਵੇ ਨਾ ਤੇ ਉਸ ਵੇਲੇ ਇਹ ਬਚਨ ਕਰ ਦਿੰਦਾ ਹੈ, ਜਾ ਬੱਚੀਏ ਤੇਰਾ ਪੁਰਾਣਾ ਮਿਟਿਆ ਤੇ ਨਵਾਂ ਲਿਖਿਆ। ਸਤਿ ਸ੍ਰੀ ਅਕਾਲ। ਉਹ ਦਾਤੇ ਦਾ ਕੱਲ ਗੁਰਤਾ ਗੱਦੀ ਦਿਵਸ ਬਤੀਤ ਹੋਇਆ, ਜਿਹਦੇ ਹੱਥ ਵਿੱਚ ਕਲਮ ਹੈ, ਕਲਮ। ਲੋਕ ਪਰਲੋਕ ਦੀਆਂ ਦਾਤਾਂ ਦੇ ਦਿੰਦੇ ਨੇ, ਲੋਕ ਪਰਲੋਕ ਦੀਆਂ। ਹਾਂਜੀ, ਉਹ ਸਤਿਗੁਰੂ। ਹੁਣ ਗੱਲ ਸੁਣਿਓ, ਤਕਰੀਬਨ 11 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਤੇ ਬੈਠੇ ਨੇ, ਬਿਰਾਜਮਾਨ ਹੋਏ ਨੇ ਗੁਰੂ ਹਰਗੋਬਿੰਦ ਸਾਹਿਬ। ਗੁਰੂ ਅਰਜਨ ਦੇ ਪਾਤਸ਼ਾਹ ਜਦੋਂ ਲਾਹੌਰ ਵੱਲ ਚੱਲੇ ਆ ਨਾ, ਤੇ ਬਾਬਾ ਬੁੱਢਾ ਜੀ ਨੂੰ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ, ਅੱਜ ਹਰਗੋਬਿੰਦ ਨੂੰ ਤੁਸੀਂ ਗੁਰਿਆਈ ਦਾ ਤਿਲਕ ਦੇ ਦਿਓ। ਗੁਰਬਿਲਾਸ ਪਾਤਸ਼ਾਹੀ 6ਵੀਂ ਦੇ ਬਚਨ ਨੇ। ਤੇ ਬਾਬਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਕੁਝ ਸਮਾਂ ਹੋਰ ਆਪ ਜੀ ਗੱਦੀ ਤੇ ਬਹਿ ਕੇ ਬਖਸ਼ਿਸ਼ਾਂ ਵੰਡੋ, ਕੁਝ ਸਮਾਂ ਹੋਰ ਬਹਿ ਕੇ ਬਖਸ਼ਿਸ਼ਾਂ ਵੰਡੋ। ਤੇ ਉਸ ਵੇਲੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਲਫ਼ਜ਼ ਸੀ, ਮੁਖੋਂ ਬਚਨ ਕੀ ਕੀਤਾ, ਕਹਿੰਦੇ ਸਾਨੂੰ ਪਤਾ ਹੈ ਹੁਣ ਅੰਮ੍ਰਿਤਸਰ ਤੋਂ ਲਾਹੌਰ ਤੇ ਜਾਣਾ, ਪਰ ਲਾਹੌਰ ਤੋਂ ਅੰਮ੍ਰਿਤਸਰ ਵਾਪਸ ਨਹੀਂ ਆਉਣਾ। ਆਖੋ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਦੇਹ ਵਿੱਚ ਦੁਬਾਰਾ ਅਸੀਂ ਵਾਪਸ ਨਹੀਂ ਆਉਣਾ, ਦੇਹ ਵਿੱਚ ਵਾਪਸ ਨਹੀਂ ਆਵਾਂਗੇ। ਤੇ ਉਸ ਵੇਲੇ ਮਹਾਰਾਜ ਨੇ ਇਹ ਬਚਨ ਕੀਤਾ, ਸਾਡੇ ਤੋਂ ਬਾਅਦ ਹਰਗੋਬਿੰਦ ਹੈ ਤੁਹਾਡੇ ਕੋਲ। ਕਿੱਡੇ ਪਿਆਰੇ ਬੋਲ ਨੇ, ਸਾਡੇ ਤੋਂ ਬਾਅਦ ਹਰਗੋਬਿੰਦ ਦੇ ਤੁਹਾਡੇ ਕੋਲ। ਮਹਾਰਾਜ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇੱਕ ਬਚਨ ਪਤਾ ਕੀ ਕੀਤਾ, ਇਹ ਬਚਨ ਕਰਤਾ ਸੀ ਜਦੋਂ ਗੁਰਤਾ ਗੱਦੀ ਦਾ ਤਿਲਕ ਮਿਲਿਆ ਨਾ, ਤੇ ਆਹ ਬਚਨ ਕੀਤਾ। ਫਿਰ ਪੰਜਵੇਂ ਪਾਤਸ਼ਾਹ ਨੇ ਕਹਿਣ ਲੱਗੇ, ਬਾਬਾ ਬੁੱਢਾ ਜੀ ਇਹ ਇੰਦਰੀ ਜਿੱਤ ਪੁਰਾਤਨ ਸਿੱਖ ਨੇ, ਤੁਸੀਂ ਇਹਨਾਂ ਦੀ ਸਲਾਹ ਜ਼ਰੂਰ ਲੈਣੀ, ਇਹਨਾਂ ਦੀ ਸਲਾਹ ਨਾਲ ਚੱਲਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਦੇਖੋ ਕਿੰਨਾ ਸਤਿਕਾਰ ਬਾਬਾ ਬੁੱਢਾ ਸਾਹਿਬ ਜੀ ਦਾ, ਇੱਕ ਨਾਮ ਜਪਣ ਵਾਲੇ ਦਾ, ਬੰਦਗੀ ਵਾਲੇ ਦਾ। ਅਸੀਂ ਵੀ ਬੰਦਗੀ ਵਾਲਿਆਂ ਦਾ ਵੱਧ ਤੋਂ ਵੱਧ ਸਤਿਕਾਰ ਕਰਿਆ ਕਰੀਏ, ਵੱਧ ਤੋਂ ਵੱਧ।
ਇਹ ਛੋਟੀ ਗੱਲ ਨਹੀਂ ਹੁੰਦੀ। ਇੰਨਾ ਸਤਿਕਾਰ ਕੀਤਾ, ਬੱਚੇ ਬੱਚੇ ਨੂੰ ਇਹ ਗੱਲ ਦਾ ਪਤਾ ਹੈ। ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਰਾਂਚੀ ਵਾਲਿਓ, ਹੋਰ ਵੀ ਰਾਮਗੜ੍ਹ ਤੋਂ ਪਤਾ ਨਹੀਂ ਕਿੱਥੋਂ ਕਿੱਥੋਂ ਸੰਗਤਾਂ ਆਈਆਂ ਨੇ ਪਿਆਰ ਵਿੱਚ, ਸੁਣਿਓ ਧਿਆਨ ਨਾਲ। ਗੁਰੂ ਅਰਜਨ ਦੇ ਪਾਤਸ਼ਾਹ ਸਮਰੱਥ ਦਾਤੇ ਨੇ, ਇਹਦੇ ਵਿੱਚ ਸ਼ੰਕੇ ਵਾਲੀ ਗੱਲ ਕੋਈ ਨਹੀਂ। ਆਪ ਸਮਰੱਥ ਰੱਬ ਨੇ, ਭੰਨ ਮਥਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਸਾਰੇ ਸੰਸਾਰ ਦੀਆਂ ਝੋਲੀਆਂ ਭਰਨ ਵਾਲਾ, ਆਪਣੀ ਪਤਨੀ ਮਾਤਾ ਗੰਗਾ ਜੀ ਜਿਹੜੇ ਸਾਡੇ ਮਾਂ ਜੀ ਨੇ, ਉਹਨਾਂ ਦੇ ਧਰਮ ਸੁਪਤਨੀ ਨੇ, ਉਹਨਾਂ ਦੀ ਝੋਲੀ ਨਹੀਂ ਭਰ ਸਕਦੇ? ਦੱਸੋ। ਜਿਹੜਾ ਸਾਰੇ ਜਗਤ ਨੂੰ ਦਾਤਾਂ ਦੇਂਦਾ, ਘਰ ਵੀ ਤੇ ਦੇ ਹੀ ਸਕਦਾ ਹੈ ਨਾ। ਪਰ ਮਹਾਰਾਜ ਨੇ ਉਸ ਵੇਲੇ ਵਡਿਆਈ ਕਿਹਨੂੰ ਦਿੱਤੀ? ਬਾਬਾ ਬੁੱਢਾ ਸਾਹਿਬ ਜੀ ਨੂੰ। ਗੰਗਾ ਜੀ ਜੇ ਪੁੱਤ ਚਾਹੀਦਾ ਨਾ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਜਾਓ। ਤੇ ਤੁਹਾਨੂੰ ਪਤਾ ਹੈ ਪਹਿਲੀ ਵਾਰੀ ਰੱਥਾਂ ਤੇ ਸਵਾਰ ਦਾਸੀਆਂ ਨਾਲ ਧੂਲ ਮਿੱਟੀ ਡਾਂਦੇ ਗਏ ਤੇ ਬਾਬਾ ਜੀ ਦੇ ਮੁਖੋਂ ਸਹਿਜੇ ਬਚਨ ਨਿਕਲਿਆ ਸੀ, ਗੁਰੂ ਕਿਆਂ ਨੂੰ ਕੀ ਭਾਜਣਾ ਪੈ ਗਈਆਂ। ਤੇ ਜਦੋਂ ਦੂਜੀ ਵਾਰੀ ਮਹਾਰਾਜ ਦੇ ਕਹਿਣ ਤੇ ਨਿਮਰਤਾ ਨਾਲ ਗਏ, ਨੰਗੇ ਪੈਰੀ ਚੱਲ ਕੇ ਗਏ, ਤੇ ਫਿਰ ਅੱਜ ਮੰਗਣ ਦੀ ਵੀ ਲੋੜ ਨਹੀਂ ਸੀ ਪਈ। ਜਦੋਂ ਗੰਡਾ ਭੰਨਿਆ ਸੀ ਬਾਬਾ ਬੁੱਢਾ ਸਾਹਿਬ ਨੇ, ਇੱਥੋਂ ਤੱਕ ਬਚਨ ਕਰਤਾ ਸੀ, ਜਿਵੇਂ ਗੰਡਾ ਭੰਨਿਆ ਨਾ, ਇਹੋ ਜਿਹਾ ਪੁੱਤਰ ਤੁਹਾਡੇ ਘਰ ਵਿੱਚ ਆਏਗਾ, ਉਹ ਵੈਰੀਆਂ ਦੇ ਸਿਰ ਭੰਨੇਗਾ। ਸਤਿ ਸ੍ਰੀ ਅਕਾਲ। ਇਹ ਮੇਰੀ ਬੇਨਤੀ, ਇਹ ਬੜਾ ਸਤਿਕਾਰ ਕੀਤਾ ਬਾਬਾ ਬੁੱਢਾ ਸਾਹਿਬ ਜੀ ਦਾ ਨਾ ਹਰ ਗੁਰੂ ਸਾਹਿਬਾਨ ਨੇ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਤੱਕ ਬਹੁਤ ਸਤਿਕਾਰ, ਬਹੁਤ। ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਕੀ ਕਹਿੰਦੇ? ਕਹਿੰਦੇ ਹਰਗੋਬਿੰਦ ਜੀ, ਇਹ ਪੁਰਾਤਨ ਇੰਦਰੀ ਜਿੱਤ ਸਿੱਖ ਨੇ ਬਾਬਾ ਬੁੱਢਾ ਜੀ, ਇਹਨਾਂ ਦੀ ਸਲਾਹ ਦੇ ਨਾਲ ਚੱਲਣਾ, ਇਹਨਾਂ ਕੋਲੋਂ ਸਲਾਹ ਲੈ ਲਿਆ ਕਰਨੀ। ਤੇ ਹੁਣ ਪਿਆਰਿਓ, ਪੰਜਵੇਂ ਪਾਤਸ਼ਾਹ ਲਾਹੌਰ ਵੱਲ ਗਏ ਤੇ ਛੇਵੇਂ ਪਾਤਸ਼ਾਹ ਜੀ ਦੇ ਅੰਦਰ ਜੋਤ ਟਿਕਾਈ ਤੇ ਨਮਸਕਾਰ ਕੀਤੀ। ਸਹਿ ਟਿੱਕਾ ਦਿੱਤੋਸ ਜੀਵਦੈ। ਮਹਾਰਾਜ ਜਦੋਂ ਵੀ ਟਿੱਕਾ ਦਿੰਦੇ ਸੀ ਨਾ, ਆਪਣੇ ਜਿਉਂਦਿਆਂ ਜੀ ਦੇ ਦਿੰਦੇ ਸੀ ਕਿ ਅਗਲੇ ਗੁਰੂ ਇਹ ਹੋਣਗੇ। ਜੀ ਹੁਣ ਗੁਰਤਾ ਗੱਦੀ ਦਾ ਤਿਲਕ ਮਿਲਿਆ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ। ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ 2 ਕਿਰਪਾਨਾਂ ਵੀ ਪਾਈਆਂ ਨੇ ਮਹਾਰਾਜ ਨੇ, ਮੀਰੀ ਦੀ ਤੇ ਪੀਰੀ ਦੀ। 2 ਕਿਰਪਾਨਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰੀ ਦੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਮਹਾਰਾਜ ਨੇ ਆਪਣੀ ਮੌਜੂਦਗੀ ਦੇ ਵਿੱਚ ਤਿਲਕ ਦਿੱਤਾ, ਤਿਲਕ ਮੌਜੂਦਗੀ ਦੇ ਵਿੱਚ। ਤੇ ਇਹੋ ਹੀ ਕਾਰਨ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਆਪਣੀ ਮੌਜੂਦਗੀ ਦੇ ਵਿੱਚ ਤਿਲਕ ਦਿੱਤਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ। ਆਖੋ ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਤੇ ਇੱਥੋਂ ਤੱਕ ਬਚਨ ਕੀਤਾ, ਕਹਿੰਦੇ ਮੇਰੀ ਜਗ੍ਹਾ ਗ੍ਰੰਥ ਕੋ ਗੁਰੂ ਜਾਨਣਾ, ਮੇਰੀ ਜਗ੍ਹਾ ਗ੍ਰੰਥ ਕੋ ਗੁਰੂ ਜਾਨਣਾ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਚਨ ਸੀ। ਇਹ ਗੱਲ ਸੁਣ ਕੇ ਤਗੜਾ ਜਕਾਰਾ ਆਵੇ ਤੁਹਾਡੇ ਵੱਲੋਂ। ਮਹਾਰਾਜ ਕਹਿੰਦੇ ਮੇਰੀ ਜਗ੍ਹਾ ਗ੍ਰੰਥ ਕੋ ਗੁਰੂ ਜਾਨਣਾ, ਜੋ ਸਿੱਖ ਜਾਣੇਗਾ ਤਿਸ ਕੀ ਘਾਲ ਥਾਏ ਪਏਗੀ। ਹੈ ਜੀ। ਸਤਿ ਸ੍ਰੀ ਅਕਾਲ। ਕਹਿੰਦੇ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਜਾਣੇਗਾ ਨਾ, ਉਹਦੀ ਘਾਲ ਥਾਂ ਪਏਗੀ। ਤੇ ਜਿਹੜਾ ਇਹ ਗੁਰੂ ਨੂੰ ਛੱਡ ਕੇ ਕਦੀ ਕਿਤੇ ਜਾਏਗਾ, ਉਹਦੀ ਘਾਲ ਕਮਾਈ ਥਾਂ ਨਹੀਂ ਪੈਣੀ। ਮੇਰੀ ਜਗ੍ਹਾ ਗ੍ਰੰਥ ਕੋ ਗੁਰੂ ਜਾਨਣਾ, ਜੋ ਜਾਣੇਗਾ ਤਿਸ ਕੀ ਘਾਲ ਥਾਂ ਪਏਗੀ। ਸਿੱਖ ਕਹਿੰਦੇ ਮਹਾਰਾਜ ਇਹ ਜੋ ਸੰਗਤ ਹੈ ਤੇਰੀ, ਤਿਸ ਕਾ ਕੀ ਹਵਾਲ, ਕਿਹਦੇ ਹਵਾਲੇ? ਮਹਾਰਾਜ ਇਹ ਜੋ ਸੰਗਤ ਹੈ ਤੇਰੀ, ਇਸ ਕਾ ਕੀ ਖਵਾਲ। ਤੇ ਅੱਗੋਂ ਸਤਿਗੁਰੂ ਕਹਿੰਦੇ ਗ੍ਰੰਥ ਹੈ ਗੁਰੂ ਲੜ ਪਕੜੋ। ਹੈ ਜੀ, ਗ੍ਰੰਥ ਹੈ ਗੁਰੂ ਲੜ ਪਕੜੋ ਅਕਾਲ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗਰੀਬ ਨਵਾਜ ਇਹ ਜੋ ਸੰਗਤ ਹੈ ਤੇਰੀ, ਤਿਸ ਦਾ ਕੀ ਖਵਾਲ। ਤੇ ਮਹਾਰਾਜ ਕਹਿੰਦੇ ਗ੍ਰੰਥ ਹੈ ਗੁਰੂ ਲੜ ਪਕੜੋ ਅਕਾਲ। ਆਪਸ ਵਿੱਚ ਪਿਆਰ ਰੱਖਣਾ, ਇਹ ਮਹਾਰਾਜ ਦੇ ਬਚਨ ਸੀ। ਆਪਸ ਵਿੱਚ ਪਿਆਰ ਰੱਖਣਾ,
ਪੰਥ ਦੇ ਵਾਧੇ ਨੂੰ ਲੋਚਣਾ, ਆਗਿਆ ਗ੍ਰੰਥ ਸਾਹਿਬ ਜੀ ਕੀ ਤੇ ਸ਼ਬਦ ਦੀ ਖੋਜਣਾ ਕਰਨੀ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਆਗਿਆ ਗ੍ਰੰਥ ਸਾਹਿਬ ਜੀ ਦੀ ਮੰਨਣੀ ਤੇ ਸ਼ਬਦ ਦੀ ਖੋਜਣਾ ਕਰਨੀ। ਇਹ ਮਹਾਰਾਜ ਦੇ ਬਚਨ। ਹੁਣ ਸੁਣਨ ਵਾਲੀ ਗੱਲ ਜੇ, ਤੇ ਮਹਾਰਾਜ ਨੇ ਇਹ ਜਿਹੜਾ ਬਚਨ ਕੀਤਾ ਹੈ ਨਾ, ਪੰਥ ਦੇ ਵਾਧੇ ਨੂੰ ਲੋਚਣਾ, ਲੋਚਿਆ ਕਰੋ ਪੰਥ ਦੇ ਵਾਧੇ ਨੂੰ। ਮੈਨੂੰ ਇੰਨੀ ਖੁਸ਼ੀ ਹੁੰਦੀ ਹੈ, ਆ ਸਹਿਜਧਾਰੀ ਵੀਰ ਜਿੰਨੇ ਬੈਠੇ, ਰੁਮਾਲ ਬੰਨੇ ਨੇ ਤੁਸੀਂ, ਕਿੰਨਾ ਪਿਆਰ ਹੈ ਤੁਹਾਡੇ ਅੰਦਰ। ਮੈਂ ਗੁਰੂ ਦੀ ਹਜ਼ੂਰੀ 'ਚ ਕਹਿ ਰਿਹਾ, ਕੋਈ ਝੂਠੀ ਖੁਸ਼ਾਮਦ ਨਹੀਂ ਕਰਨ ਲੱਗਾ। ਤੁਹਾਡੇ ਵਿੱਚ ਇਹੋ ਜੀਆਂ ਪਿਆਰੀਆਂ ਰੂਹਾਂ ਬੈਠੀਆਂ ਨੇ, ਜਿਨ੍ਹਾਂ ਦੇ ਘਰ ਦਾ ਨਿਤਨੇਮ ਸਾਡੇ ਵਰਗਿਆਂ ਤੋਂ ਵੀ ਕਈ ਗੁਣਾ ਜ਼ਿਆਦਾ ਹੈ। ਤੁਹਾਡੇ ਬੱਚਿਆਂ ਦਾ ਨਿਤਨੇਮ ਬਾਣੀ ਤੁਹਾਡੇ ਬੱਚਿਆਂ ਨੂੰ ਸਾਡੇ ਤੋਂ ਵੀ ਜ਼ਿਆਦਾ ਕੰਠੇ। ਪੰਥ ਦੇ ਵਾਧੇ ਨੂੰ ਤੁਸੀਂ ਲੋਚ ਰਹੇ ਹੋ ਨਾ, ਮੈਂ ਸੱਚ ਕਹਿ ਰਿਹਾ, ਜਿਹੜਾ ਪੰਥ ਦੇ ਵਾਧੇ ਨੂੰ ਲੋਚਦਾ ਹੈ ਨਾ, ਉਹਨੂੰ ਆਪਣਾ ਵਾਧਾ, ਆਪਣਾ ਭਲਾ ਮੰਗਣ ਦੀ ਲੋੜ ਨਹੀਂ। ਜਿਹੜਾ ਪੰਥ ਦਾ ਵਾਧਾ ਕਰਦਾ, ਗੁਰੂ ਰਾਮਦਾਸ ਬਾਬਾ ਕਲਗੀਆਂ ਵਾਲਾ ਉਹਦਾ ਵਾਧਾ ਕਰਦਾ ਹੈ। ਬੋਲੇ ਸੋਨਹਾਲ ਸਤਿ ਸ੍ਰੀ ਅਕਾਲ। ਖੈਰ, ਮੈਂ ਆਪਣੇ ਵਿਸ਼ੇ ਤੋਂ ਭਟਕਾ ਨਾ। ਜਿਵੇਂ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਦੇ ਅੰਦਰ, ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਜੀ, ਗੁਰੂ ਅਮਰਦਾਸ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਗੁਰੂ ਅਰਜਨ ਦੇਵ ਜੀ, ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਅੰਦਰ ਜੋਤ ਟਿਕਾਈ ਹੈ ਨਾ, ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਇੱਧਰ ਜੋਤ ਟਿਕਾਈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਮੈਂ ਆਪਣੇ ਪ੍ਰਕਰਨ ਤੇ ਰਵਾਂ। ਗੁਰੂ ਹਰਗੋਬਿੰਦ ਸਾਹਿਬ ਬੈਠੇ ਨੇ ਗੁਰਤਾ ਗੱਦੀ ਦੇ ਉੱਤੇ। ਸਿੱਖੀ ਦੇ ਵਿੱਚ ਦੋ ਚੀਜ਼ਾਂ ਨੇ, ਜੋਤ ਤੇ ਜੁਗਤ। ਜੋਤ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਜੋਤ ਤੇ ਜੁਗਤ। ਜੋਤ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਤੇ ਜੁਗਤ ਦਾ ਪ੍ਰਚਾਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਪੰਜ ਪਿਆਰੇ ਕਰਦੇ ਨੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਮਹਾਰਾਜ ਨੇ ਕੱਲ ਦੇ ਦਿਨ ਦਿੱਤੀ ਹੈ ਗੁਰਤਾ ਗੱਦੀ, ਤੇ ਭਾਈ ਗੁਰਦਾਸ ਜੀ ਕਹਿੰਦੇ ਪੰਜ ਪਿਆਲੇ ਪੰਜ ਪੀਰ। ਪੰਜ ਪਿਆਲੇ ਕਿਹੜੇ? ਸਤ, ਸੰਤੋਖ, ਦਇਆ, ਧਰਮ, ਧੀਰਜ। ਕਹਿੰਦੇ ਪੰਜ ਪਿਆਲੇ। ਤੇ ਜਿਹੜੇ ਪੰਜ ਪੀਰ ਨੇ ਨਾ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਤੱਕ, ਕਹਿੰਦੇ ਪੰਜ ਇਹ ਪੀਰਾਂ ਨੇ ਇਹ ਪੰਜਾਂ ਪਿਆਲਿਆਂ ਦੀ ਰੱਜ ਕੇ ਕਮਾਈ ਕੀਤੀ ਹੈ। ਰੱਜ ਕੇ ਕਮਾਈ। ਪੰਜ ਪਿਆਲੇ ਪੰਜ ਪੀਰ। ਤੇ ਕਹਿੰਦੇ ਛਠਮ ਪੀਰ ਬੈਠਾ ਗੁਰ ਭਾਰੀ। ਕਹਿੰਦੇ ਹੁਣ ਜਿਹੜੇ ਛੇਵੇਂ ਪਾਤਸ਼ਾਹ ਬਹਿ ਗਏ ਨੇ ਨਾ, ਉਹ ਜਿੱਥੇ ਸਤ, ਸੰਤੋਖ, ਦਇਆ, ਧਰਮ, ਧੀਰਜ ਦੀ ਕਮਾਈ ਉਹ ਗੁਣ ਨੇ, ਉੱਥੇ ਇਹ ਭਾਰੀ ਪੀਰ ਨੇ। ਭਾਰੀ ਪੀਰ ਕਿਵੇਂ? ਇਹ ਦੋ ਕਿਰਪਾਨਾਂ ਵੀ ਪਾ ਕੇ ਬੈਠੇ ਨੇ। ਪਹਿਲੇ ਸਤਿਗੁਰਾਂ ਨੇ ਜਰਿਆ ਤੇ ਇਹ ਛੇਵੇਂ ਸਤਿਗੁਰੂ ਭਾਰੇ ਪੀਰ ਬੈਠੇ ਨੇ। ਇਹਨਾਂ ਨੇ ਜਰਿਆ ਨਹੀਂ। ਜੇ ਕੋਈ ਜ਼ੁਲਮ ਕਰਨ ਆ ਗਿਆ, ਉਹਦੇ ਜ਼ੁਲਮ ਦਾ ਫਿਰ ਟੱਕਰਾ ਕਰਨਾ ਵੀ ਸਿਖਾਇਆ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਕਿਰਪਾਨਾਂ ਪੈਣ ਲਈਆਂ ਨੇ ਜ਼ੁਲਮ ਕਰਨ ਵਾਸਤੇ ਨਹੀਂ, ਕਿਰਪਾਨਾਂ ਪੈਣੀਆਂ ਨੇ ਜ਼ੁਲਮ ਨੂੰ ਰੋਕਣ ਵਾਸਤੇ। ਰੋਕਣ ਵਾਸਤੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ। ਮੇਰੀ ਬੇਨਤੀ, ਬੜਾ ਵੱਡਾ ਦਿਨ ਕੱਲ ਬਤੀਤ ਹੋਇਆ। ਗੁਰਤਾ ਗੱਦੀ ਤੇ ਬੈਠੇ ਸਤਿਗੁਰੂ, ਤੇ ਕਹੋ ਮਹਾਰਾਜ ਗੁਰਤਾ ਗੱਦੀ ਤੇ ਬੈਠੇ ਹੋ ਨਾ, ਤੇ ਅੱਜ ਜਿੰਨੀ ਸੰਗਤ ਇਸ ਵੇਲੇ ਤੁਹਾਡੀ ਗੋਦੀ 'ਚ ਬੈਠੀ, ਤੁਹਾਡੇ ਘਰ ਘਾਟਾ ਕੋਈ ਨਹੀਂ। ਸਾਡੇ ਇੱਕ ਇੱਕ ਦੇ ਮਾੜੇ ਕਰਮਾਂ ਦੇ ਚਿੱਠੇ ਪਾੜ ਦਿਓ ਜੀ। ਤੁਸੀਂ ਪੁਰਾਣੇ ਮਿਟਾ ਕੇ ਨਵਾਂ ਲਿਖ ਸਕਦੇ ਹੋ, ਲਿਖ ਸਕਦੇ ਹੋ। ਬੀਬੀ ਸੁਲੱਖਣੀ ਦੇ ਕਰਮਾਂ 'ਚ ਨਹੀਂ ਕੱਲਾ, ਸਾਡੇ ਕਰਮਾਂ 'ਚ ਵੀ ਲਿਖ ਸਕਦੇ ਹੋ ਦਾਤਾ। ਉਹਨੂੰ ਇੱਕ ਦੀ ਜਗ੍ਹਾ 7 ਪੁੱਤ ਨਹੀਂ ਦੇ ਸਕਦੇ ਕੱਲਾ। ਅੱਜ ਜਿੰਨੀ ਸੰਗਤ ਬੈਠੀ, ਮਹਾਰਾਜ ਤੁਹਾਡੇ ਭੰਡਾਰੇ ਵੱਡੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਤੁਹਾਡੇ ਰਾਮਦਾਸ ਭੰਡਾਰੇ ਜੀ। ਵੱਡੇ ਨੇ। ਅੱਜ ਜਿੰਨੀ ਸੰਗਤ ਬੈਠੀ ਹੈ ਨਾ, ਕਿਰਪਾ ਦਾ ਖਾਤਾ ਖੋਲ ਦਿਓ। ਹੁਣ ਤੱਕ ਦੇ, ਅੱਜ ਤੱਕ ਦੇ, ਇਸ ਸਮੇਂ ਤੱਕ ਦੇ ਜਿੰਨੇ ਵੀ ਸਾਡੇ ਕੋਲੋਂ ਗੁਨਾਹ ਹੋਏ ਨੇ ਨਾ, ਸਾਡੇ ਇੱਕ ਇੱਕ ਗੁਨਾਹ ਦਾ ਚਿੱਠਾ ਪਾੜ ਕੇ ਸਾਨੂੰ ਆਪਣਾ ਬਣਾ ਲਓ। ਸਤਿ ਸ੍ਰੀ ਅਕਾਲ।
ਤੁਹਾਡੇ ਘਰ ਕੋਈ ਘਾਟਾ ਨਹੀਂ, ਕੋਈ ਘਾਟਾ ਨਹੀਂ। ਅੱਜ ਕਿਰਪਾ ਕਰ ਦਿਓ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਬੜੇ ਵੱਡੇ ਦਾਤੇ ਨੇ, ਔਗਣਾਂ ਤੇ ਤਰਸ ਕਰਨ ਵਾਲੇ ਦਾਤੇ। ਉਹਨਾਂ ਦਾ ਗੁਰਤਾ ਗੱਦੀ ਦਿਵਸ ਲੰਘਿਆ। ਬਹੁਤ ਬਹੁਤ ਸਾਰੀਆਂ ਸੰਗਤਾਂ ਨੂੰ ਵਧਾਈਆਂ, ਕੋਟਾਨ ਕੋਟ ਸ਼ੁਕਰਾਨਾ। ਪਿਤਾ ਜੀ ਗੁਰੂ ਗ੍ਰੰਥ ਸਾਹਿਬ ਦਾ ਜਿਨ੍ਹਾਂ ਨੇ ਕਿਰਪਾ ਕੀਤੀ, ਤੁਹਾਡੇ ਦੀਦਾਰ ਕਰਵਾਏ, ਕੋਈ ਰਸਨਾ ਵਾਂਝੀ ਨਾ ਰਹੇ। ਸਾਨੂੰ ਅਸੀਸ ਦਿਓ, ਪਿਆਰ ਸੇ ਸਾਰੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ, ਆਪ ਜੀਆਂ ਨੂੰ ਬੇਨਤੀ ਹੈ 20 ਮਈ ਨੂੰ ਰਾਤ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਰਹਿਣ ਸਭਾਈ ਸਮਾਗਮ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ, ਜਨਮ ਅਸਥਾਨ ਗੁਰਦੁਆਰਾ ਪਹੂਵਿੰਡ ਸਾਹਿਬ ਵਿਖੇ ਕਰਵਾਇਆ ਜਾ ਰਿਹਾ। ਇਹ ਅਸਥਾਨ ਜਦੋਂ ਤੁਸੀਂ ਤਰਨ ਤਾਰਨ ਤੋਂ ਝਬਾਲ ਵੱਲ ਜਾਂਦੇ ਹੋ, ਅੱਗੇ ਭਿੱਖੀਵਿੰਡ ਤੋਂ ਤਕਰੀਬਨ 3-4 ਕਿਲੋਮੀਟਰ ਦੀ ਦੂਰੀ ਤੇ ਇਹ ਅਸਥਾਨ ਬਣਿਆ ਹੋਇਆ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਸੁਨਿਮਰ ਬੇਨਤੀ ਹੈ ਪਿਆਰਿਓ, ਕਿ ਇਸ ਰਹਿਣ ਸਬਾਈ ਦੇ ਵਿੱਚ, ਕਿਉਂਕਿ ਇਹ ਬਾਬਾ ਦੀਪ ਸਿੰਘ ਜੀ ਦਾ ਜਨਮ ਅਸਥਾਨ ਹੈ, ਜਿਸ ਅਸਥਾਨ ਤੇ ਬਾਬਾ ਜੀ ਦਾ ਆਗਮਨ ਹੋਇਆ, ਬਾਬਾ ਜੀ ਬਚਪਨ ਵਿੱਚ ਖੇਡੇ, ਕਮਾਈਆਂ ਕੀਤੀਆਂ, ਉਸ ਪਾਵਨ ਪਵਿੱਤਰ ਅਸਥਾਨ ਤੇ ਰਹਿਣ ਸਬਾਈ ਸਮਾਗਮ ਨੇ। ਔਰ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਰੂਪ ਵਿੱਚ ਬਹਿ ਕੇ, ਕਿਉਂਕਿ ਉੱਥੇ ਜ਼ਰਰੇ ਜ਼ਰਰੇ ਵਿੱਚ, ਕਣ ਕਣ ਦੇ ਵਿੱਚ ਖੰਡੇ ਵਾਲਾ ਬਾਬਾ ਵਸ ਰਿਹਾ, ਤੇ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਰੂਪ ਦੇ ਵਿੱਚ ਤੁਹਾਡੀ ਇੱਕ ਇੱਕ ਦੀ ਝੋਲੀ ਨਹੀਂ ਭਰਨੀ, ਤੁਹਾਨੂੰ ਇੱਕ ਇੱਕ ਨੂੰ ਲੱਖਾਂ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾਉਣਾ। ਆਓ ਪਿਆਰਿਓ, ਆਪਣੇ ਪੁੱਠੇ ਕਰਮਾਂ ਨੂੰ ਸਿੱਧੇ ਕਰਵਾਉਣ ਦਾ ਸਮਾਂ ਆ ਗਿਆ। ਬਾਬਾ ਦੀਪ ਸਿੰਘ ਜੀ ਦੀ ਖੁਸ਼ੀ ਲੈਣ ਦਾ ਸਮਾਂ ਆ ਗਿਆ। 20 ਤਰੀਕ ਨੂੰ ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਰਹਿਣ ਸਬਾਈ ਸਮਾਗਮ ਹੋ ਰਿਹਾ। ਔਰ ਜਿਹੜੀਆਂ ਸੰਗਤਾਂ ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਨੇ, ਉਹਨਾਂ ਦੇ ਲਈ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਵਿਖੇ ਜੋ ਸ਼ਾਮ ਨੂੰ 6 ਵਜੇ ਤੋਂ ਬੱਸਾਂ ਦਾ, ਗੱਡੀਆਂ ਦਾ ਪ੍ਰਬੰਧ ਕੀਤਾ ਗਿਆ। ਜਿਹੜੀਆਂ ਗੱਡੀਆਂ ਜੋ ਪਹੂਵਿੰਡ ਸਾਹਿਬ ਲੈ ਵੀ ਜਾਣਗੀਆਂ ਔਰ ਵਾਪਸੀ ਉੱਥੇ ਛੱਡ ਵੀ ਦੇਣਗੀਆਂ। ਇਸੇ ਤਰ੍ਹਾਂ ਸ਼ਾਮ ਨੂੰ 6 ਵਜੇ 20 ਤਰੀਕ ਨੂੰ ਸ਼ਾਮ ਨੂੰ 6 ਵਜੇ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ, ਜਿਹੜੀਆਂ ਸੰਗਤਾਂ ਇੱਧਰੋਂ ਪਿੰਡਾਂ ਤੋਂ ਆਉਣ ਵਾਲੀਆਂ ਨੇ ਇਹ ਨੋਟ ਕਰ ਲੈਣ, 6 ਵਜੇ ਸ਼ਾਮ ਨੂੰ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਬੱਸਾਂ ਦਾ, ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਪਹੂਵਿੰਡ ਸਾਹਿਬ ਲੈ ਵੀ ਜਾਣਗੀਆਂ ਔਰ ਵਾਪਸੀ ਤੁਹਾਨੂੰ ਇੱਥੋਂ ਤੱਕ ਛੱਡ ਵੀ ਦੇਣਗੀਆਂ। ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਬਾਹਰੋਂ ਆਉਣ ਵਾਲਿਆਂ ਨੂੰ ਬੇਨਤੀ, ਜਿਨ੍ਹਾਂ ਨੇ ਅਜੇ ਤੱਕ ਟਿਕਟਾਂ ਬੁੱਕ ਨਹੀਂ ਨਾ ਕਰਾਈਆਂ, ਕਰਾ ਲਓ। ਹੁਮਾ ਕੇ 50-50 100-100 ਸਰੀਰਾਂ ਨੂੰ ਨਾਲ ਲੈ ਕੇ, ਵਹੀਰਾਂ ਘੱਤ ਕੇ, ਜਥਿਆਂ ਸਮੇਤ, ਪਰਿਵਾਰਾਂ ਸਮੇਤ ਇਸ ਰਹਿਣ ਸਬਾਈ ਦੇ ਵਿੱਚ ਹਾਜ਼ਰੀਆਂ ਭਰੋ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਔਰ PTC ਸਿਮਰਨ ਦੇ ਉੱਤੇ ਵੀ ਲਾਈਵ ਦਿਖਾਇਆ ਜਾਏਗਾ। ਭੁੱਲਿਓ ਨਾ, ਇਹ ਮੈਸੇਜ ਹਰ ਸੋਸ਼ਲ ਮੀਡੀਆ ਸਾਈਟ ਦੇ ਉੱਤੇ, ਹਰ WhatsApp ਗਰੁੱਪ ਦੇ ਵਿੱਚ ਸ਼ੇਅਰ ਜ਼ਰੂਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸਾਰੇ ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ ਅੱਜ ਮੈਂ ਵਧਾਈ ਦੇਣ ਵਾਸਤੇ ਤੁਹਾਡੇ ਸਨਮੁਖ ਹੋਇਆ। ਜੋ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਅੱਡਾ ਗੋਪਾਲਪੁਰਾ, ਬਟਾਲਾ ਰੋਡ, ਯੂਨਿਟ ਨੰਬਰ 3, 20 ਤਰੀਕ ਨੂੰ ਜੋ ਉਹਦੀ ਰਜਿਸਟਰੀ ਸੀ, ਗੁਰੂ ਪਿਤਾ ਜੀ ਨੇ ਕਿਰਪਾ ਕੀਤੀ ਹੈ, ਸਾਰੀ ਸੰਗਤ ਨੇ ਅਸੀਸ ਦਿੱਤੀ। ਜੋ ਅੱਧੀ ਪੇਮੈਂਟ ਗੁਰੂ ਜੀ ਦੀ ਕਿਰਪਾ ਦੇ ਨਾਲ ਜਾ ਚੁੱਕੀ, ਜੋ ਤੁਸੀਂ ਕਿਣਕਾ ਦਿੰਦੇ ਹੋ, ਕਿਉਂਕਿ ਬਹੁਤ ਵੱਡੀ ਰਕਮ ਬਣ ਜਾਂਦੀ। 25,000 ਗਜ ਜਗ੍ਹਾ ਔਰ 2500 ਰੁਪਏ ਗਜ ਦੀ ਸੇਵਾ, ਅਤੇ ਅੱਧੀ ਪੇਮੈਂਟ ਜਿਹੜੀ, ਉਹਦੇ ਲਈ ਅਸੀਂ ਉਹਨਾਂ ਕੋਲੋਂ 3 ਮਹੀਨੇ ਦਾ ਹੋਰ ਟਾਈਮ ਲਿਆ। ਇਹ ਰਜਿਸਟਰੀ ਜਿਹੜੀ 20 ਅਪ੍ਰੈਲ ਨੂੰ ਹੋਣੀ ਸੀ, ਅੱਧੀ ਪੇਮੈਂਟ ਚਲੀ ਗਈ। ਹੁਣ ਜਿਹੜੀ ਅੱਧੀ ਪੇਮੈਂਟ ਹੈ ਉਹ 20 ਜੁਲਾਈ ਤੱਕ ਅਸੀਂ ਉਹਨਾਂ ਨੂੰ ਦੇਣੀ ਹੈ, ਔਰ ਫਿਰ ਉਸ ਤੋਂ ਬਾਅਦ ਇਸ ਜਗ੍ਹਾ ਦੀ ਰਜਿਸਟਰੀ ਹੋਏਗੀ। ਜਿਹੜੇ ਪ੍ਰੇਮੀਆਂ ਨੇ ਬਹੁਤ ਸਹਿਯੋਗ ਦਿੱਤਾ ਤੁਹਾਨੂੰ ਵੀ, ਔਰ ਜਿਨ੍ਹਾਂ ਨੇ ਅਜੇ ਤੱਕ ਸਹਿਯੋਗ ਇਸ ਭੂਮੀ ਦਾਨ ਵਿੱਚ ਹਿੱਸਾ ਨਹੀਂ ਪਾਇਆ, ਤੁਹਾਨੂੰ ਵੀ ਮੈਂ ਬੇਨਤੀ ਕਰਦਾ, ਆਪ ਜੀ ਵੱਧ ਤੋਂ ਵੱਧ ਜ਼ੋਰ ਲਾਇਓ ਤਾਂ ਜੋ ਇਹ ਰਜਿਸਟਰੀ 20 ਜੁਲਾਈ ਤੱਕ ਹੋ ਸਕੇ। ਔਰ ਤੁਹਾਨੂੰ ਦੱਸਦਿਆਂ ਹੋਇਆ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜੋ ਜੀ ਦੇ ਪ੍ਰਵਾਨ ਪਾਰਕ ਜੋ ਮਹਾਰਾਜ ਜੀ ਦੀ ਕਿਰਪਾ ਨਾਲ ਬਣ ਰਿਹਾ, ਬਿਲਕੁਲ ਹੁਣ ਥੋੜ੍ਹਾ ਜਿਹਾ ਕੰਮ ਰਹਿ ਗਿਆ, ਬਿਲਕੁਲ ਨੇੜੇ ਆ ਉਹਦੇ ਮੁਹੂਰਤ ਦੇ ਸਮੇਂ ਦੇ। ਔਰ ਨਾਲ ਹੀ ਜੋ ਸੰਗਤ ਦੀ ਰਿਹਾਇਸ਼ ਵਾਸਤੇ ਸਰਾਂ ਬਣ ਰਹੀ ਹੈ, ਉਹਦਾ ਕਾਰਜ ਵੀ ਪੂਰੀ ਤੇਜ਼ੀ ਨਾਲ ਚੱਲ ਰਿਹਾ। ਔਰ ਬਟਾਲਾ ਰੋਡ
ਜਿਹੜਾ ਯੂਨਿਟ ਨੰਬਰ 3 ਹੈ ਜਿਹਦੀ ਰਜਿਸਟਰੀ ਹੁਣ 20 ਜੁਲਾਈ ਨੂੰ ਹੋਏਗੀ, ਉੱਥੇ ਵੀ ਬੜੀ ਤੇਜ਼ੀ ਦੇ ਨਾਲ ਸਾਰੇ ਸੇਵਾਵਾਂ ਦੇ ਕਾਰਜ ਸ਼ੁਰੂ ਹੋ ਚੁੱਕੇ ਨੇ। ਹਰ ਪੱਖ ਤੋਂ ਮੈਂ ਆਪ ਜੀ ਦੀ ਅਸੀਸ ਤੇ ਬਖਸ਼ੀਸ਼ ਦੀ ਆਸ ਰੱਖਦਾ। ਮੇਰੀ ਬੇਨਤੀ ਹੈ, ਭੁੱਲਿਓ ਨਾ 20 ਜੁਲਾਈ ਨੂੰ ਜੋ ਅੱਧੀ ਪੇਮੈਂਟ ਰਹਿ ਗਈ ਹੈ ਬਟਾਲਾ ਰੋਡ ਵਾਲੀ ਜਗ੍ਹਾ ਦੀ, ਉਹਦੀ ਰਜਿਸਟਰੀ ਹੋਏਗੀ। ਅੱਧੀ ਪੇਮੈਂਟ ਅਸੀਂ 20 ਜੁਲਾਈ ਤੱਕ ਦੇਣੀ ਹੈ। ਪੂਰਾ ਆਪ ਜੀ ਪਰਿਵਾਰਕ ਮੈਂਬਰ ਮੋਢੇ ਨਾਲ ਮੋਢਾ ਜੋੜ ਕੇ ਸਾਥ ਵੀ ਦਿਓ, ਇੱਕ ਦੂਜੇ ਨੂੰ ਪ੍ਰੇਰਨਾ ਵੀ ਕਰੋ, ਔਰ ਇਸ ਭੂਮੀ ਦਾਨ ਦੇ ਵਿੱਚ, ਵੱਡੇ ਦਾਨ ਦੇ ਵਿੱਚ, ਕਿਉਂਕਿ ਇਹ ਵੱਡਾ ਦਾਨ ਹੁੰਦਾ ਭੂਮੀ ਦਾਨ, ਇਸ ਭੂਮੀ ਦਾਨ ਵੱਡੇ ਦਾਨ ਦੇ ਵਿੱਚ ਆਪਣਾ ਵੱਧ ਤੋਂ ਵੱਧ ਸਹਿਯੋਗ ਵੀ ਦਿਓ। ਪੂਰੀ ਅਕਾਊਂਟ ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ ਹੈ, ਆਪ ਜੀ ਸਕਰੀਨਸ਼ਾਟ ਲੈ ਲਓ ਔਰ ਆਪਣੀ ਸੇਵਾ ਇਹਨਾਂ ਅਕਾਊਂਟਾਂ ਦੇ ਵਿੱਚ ਆਪ ਜੀ ਪਾ ਸਕਦੇ ਹੋ। ਔਰ ਸੇਵਾ ਪਾਉਣ ਤੋਂ ਬਾਅਦ ਆਪ ਜੀ ਸਾਨੂੰ ਹੇਠਾਂ ਦਿੱਤੇ ਨੰਬਰਾਂ ਦੇ ਉੱਤੇ ਜੋ ਆਪਣਾ ਮੈਸੇਜ ਕਰ ਦੇਣਾ, ਤਾਂ ਜੋ ਰਸੀਦ ਔਰ ਸਤਿਕਾਰ ਤੁਹਾਡੇ ਤੱਕ ਭੇਜਿਆ ਜਾ ਸਕੇ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ ਹੋ। 98 150 99 513 ਨੰਬਰ ਤੇ 9815089513 ਇਸ ਨੰਬਰ ਤੇ ਆਪ ਜੀ ਆਪਣੀ ਸੇਵਾ ਸਾਨੂੰ ਤੁਸੀਂ ਫੋਨਪੇ, ਗੂਗਲ ਪੇ ਔਰ ਪੇਟੀਐਮ ਵੀ ਕਰ ਸਕਦੇ ਹੋ। ਫਿਰ ਮੈਂ ਬੇਨਤੀ ਕਰਦਾ, ਭੁੱਲਿਓ ਨਾ 20 ਜੁਲਾਈ ਤੱਕ ਪੂਰਾ ਜ਼ੋਰ ਲਾ ਦਿਓ, ਜਿੰਨਾ ਜ਼ੋਰ ਲਾ ਸਕਦੇ ਹੋ, ਤਾਂ ਜੋ 113 ਯੂਨਿਟ ਮੈਂ ਕਹਿੰਦਾ ਇਹ ਡਬਲ ਟ੍ਰਿਪਲ ਕੰਮ ਹੋ ਜੇ। ਔਰ ਹੋਏਗਾ ਉਦੋਂ ਹੀ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ, ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ, ਜੋ ਤੁਸੀਂ ਰੋਜ਼ਾਨਾ ਜੁੜਦੇ ਹੋ ਦੁਪਹਿਰੀ 3 ਤੋਂ 4 ਵੀ ਔਰ ਰਾਤੀ 10 ਤੋਂ 11 ਵੀ PTC ਸਿਮਰਨ ਦੇ ਮਾਧਿਅਮ ਰਾਹੀਂ, ਮੈਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਕਰਾਂਗਾ, ਜੋ ਸੇਵਾਵਾਂ ਦੇ ਕਾਰਜ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਚੱਲ ਰਹੇ ਨੇ, ਸਭ ਨੂੰ ਪਤਾ ਹੈ ਕਿਵੇਂ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਦੋਵੇਂ ਤਰ੍ਹਾਂ ਦੀ ਪੜ੍ਹਾਈ, ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਪਿਤਾ ਜੀ ਦੀ ਮਿਹਰ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ ਚੱਲ ਰਹੀ, ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ, ਜਿਹਦੇ ਰਾਹੀਂ ਬਜ਼ੁਰਗਾਂ ਨੂੰ ਜੋ ਪ੍ਰਸ਼ਾਦਾ 2 ਵੇਲੇ ਦਾ ਉਹਨਾਂ ਦੇ ਘਰਾਂ ਦੇ ਵਿੱਚ ਪੈਕ ਕਰਕੇ ਟਿਫਨ ਦੇ ਵਿੱਚ ਪਹੁੰਚਾਇਆ ਜਾਂਦਾ ਹੈ। ਇਸ ਤੋਂ ਇਲਾਵਾ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ, ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ, ਬੇਅੰਤ ਕਾਰਜ ਚੱਲ ਰਹੇ। ਨਵੀਂ ਜਗ੍ਹਾ ਦੀ ਉਸਾਰੀ ਚੱਲ ਰਹੀ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਬਣਨਾ ਹੈ, ਪੰਛੀਆਂ ਨੂੰ ਦਾਣਾ ਪਾਉਣ ਲਈ, ਖਾਣਾ ਪਾਉਣ ਲਈ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ, ਔਰ ਸਰਾਂ ਵੀ, ਗੁਰਦੁਆਰਾ ਸਾਹਿਬ ਦੀ ਉਸਾਰੀ। ਤੀਸਰਾ ਯੂਨਿਟ ਜਿਹੜਾ ਬਟਾਲਾ ਰੋਡ ਦੇ ਉੱਤੇ, ਉੱਥੇ ਵੀ ਉਸਾਰੀ, ਜਿੱਥੇ ਸਕੂਲ ਔਰ ਹਸਪਤਾਲ ਬਣਨਾ, ਉੱਥੇ ਵੀ ਉਸਾਰੀ ਦੇ ਕਾਰਜ ਸ਼ੁਰੂ ਹੋ ਚੁੱਕੇ ਨੇ। ਮੈਂ ਜਿਹੜੀ ਤੁਹਾਨੂੰ ਬੇਨਤੀ ਕਰਨ ਲੱਗਾ ਕਿ ਕਈ ਸਾਡੇ ਇਹੋ ਜਿਹੇ ਪ੍ਰੇਮੀ ਨੇ ਜਿਹੜੇ ਕਹਿੰਦੇ ਜੀ ਸਾਨੂੰ ਪੰਥ ਦੇ ਨਾਲ ਬੜਾ ਹੀ ਦਰਦ ਹੈ। ਜਿਹੜੇ ਪੰਥ ਪ੍ਰਤੀ ਦਰਦ ਰੱਖਦੇ ਹੋ ਨਾ, ਮੇਰੀ ਤੁਹਾਡੇ ਚਰਨਾਂ 'ਚ ਬੇਨਤੀ, ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਇਲਾਕੇ 'ਚ ਵੀ ਇੱਦਾਂ ਸੇਵਾਵਾਂ ਦੇ ਕਾਰਜ ਸ਼ੁਰੂ ਹੋਣ, ਤੁਹਾਡੇ ਕੋਲ ਕੋਈ ਜਗ੍ਹਾ ਹੈ, ਭਾਵੇਂ 100 ਗਜ ਜਗ੍ਹਾ, 200 ਗਜ ਜਗ੍ਹਾ, 500 ਗਜ ਜਗ੍ਹਾ, ਵੱਡੀ ਜਗ੍ਹਾ, ਆਪ ਜੀ ਟਰਸਟ ਨੂੰ ਉਹ ਜਗ੍ਹਾ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਟਰਸਟ ਦੇ ਨਾਮ ਤੁਸੀਂ ਕਰਵਾਉਣੀ ਹੈ, ਤੇ ਉਸ ਜਗ੍ਹਾ ਦੇ ਉੱਤੇ ਸੇਵਾਵਾਂ ਦੇ ਕਾਰਜ ਸ਼ੁਰੂ ਕਰਨਾ ਫਿਰ ਟਰਸਟ ਦੀ ਜ਼ਿੰਮੇਵਾਰੀ ਬਣ ਜਾਏਗੀ। ਜਿੰਨੀ ਜਗ੍ਹਾ ਹੋਏਗੀ ਉਸ ਮੁਤਾਬਕ ਸੇਵਾਵਾਂ ਸ਼ੁਰੂ ਹੋ ਜਾਣਗੀਆਂ। ਛੋਟੀ ਜਗ੍ਹਾ ਹੋਏਗੀ, ਉੱਥੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਸਕਦੀ ਹੈ, ਕੀਰਤਨ ਸਿਖਲਾਈ ਚੱਲ ਸਕਦੀ ਹੈ, ਹੋਰ ਕਈ ਕਾਰਜ ਇੱਦਾਂ ਦੇ ਚੱਲ ਸਕਦੇ ਨੇ, ਕੰਪਿਊਟਰ ਸਿਖਲਾਈ ਚੱਲ ਸਕਦੀ ਗਰੀਬ ਬੱਚੀਆਂ ਦੀ। ਵੱਡੀ ਜਗ੍ਹਾ ਹੋਏਗੀ, ਉੱਥੇ ਸਕੂਲ ਹਸਪਤਾਲ ਵੀ ਬਣ ਸਕਦਾ ਹੈ। ਇਹ ਹੁਣ ਤੁਸੀਂ ਵੇਖਣਾ, ਇਕੱਲੇ ਗੱਲਾਂ ਦੇ ਨਾਲ ਅਸੀਂ ਪੰਥ ਦਰਦੀ ਨਾ ਬਣੀਏ। ਤੁਹਾਡੇ ਕੋਲ ਕੋਈ ਵੀ ਜ਼ਮੀਨ ਹੈ, ਆਪ ਜੀ ਨੇ ਟਰਸਟ ਦੇ ਨਾਮ ਕਰਵਾਉਣੀ, ਔਰ ਫਿਰ ਅੱਗੋਂ ਤੁਹਾਡੇ ਟਰਸਟ ਦੀ ਡਿਊਟੀ ਹੈ ਉੱਥੇ ਇਹ ਸੇਵਾਵਾਂ ਦੇ ਕਾਰਜ ਸ਼ੁਰੂ ਕਰਨ ਦੀ, ਕਿਉਂਕਿ ਇਲਾਕਿਆਂ ਦੇ ਵਿੱਚ ਸਾਡੇ ਗੁਰਦੁਆਰਾ ਸਾਹਿਬ ਬਹੁਤ ਨੇ ਔਰ ਬੰਨੇ ਵੀ ਚਾਹੀਦੇ ਨੇ। ਆਲੀਸ਼ਾਨ ਗੁਰਦੁਆਰੇ ਬੰਨੇ ਚਾਹੀਦੇ ਨੇ, ਆਲੀਸ਼ਾਨ, ਜਿੱਥੇ ਸੰਗਤਾਂ ਬੈਠਣ, ਗੁਰੂ ਦੀ ਗੋਦ ਦੇ ਵਿੱਚ ਕਥਾ ਕਹਾਣੀਆਂ ਸੁਣਨ ਕਰਨ। ਤੁਹਾਡਾ ਦਿਲ ਇਹ ਨਹੀਂ ਕਰਦਾ ਨਾਲ ਨਾਲ ਜਿੱਥੇ ਗੁਰਦੁਆਰਾ ਸਾਹਿਬ ਬਣੇ ਉੱਥੇ ਇਹੋ ਜਿਹਾ ਸਕੂਲ ਵੀ ਖੁੱਲ੍ਹੇ, ਜਿੱਥੇ ਬੱਚੇ ਗੁਰਮਤਿ ਦੀ ਸਿੱਖਿਆ ਲੈਣ, ਦੁਨਿਆਵੀ ਸਿੱਖਿਆ ਲੈਣ, ਔਰ ਇਹ ਸਿੱਖਿਆ ਲੈਣ ਤੋਂ ਬਾਅਦ ਘਰ ਘਰ ਦੇ ਵਿੱਚ ਹੀ ਗੁਰੂ ਘਰ ਬਣਾ ਦੇਣ। ਇਹ ਮੇਰੀ ਬੇਨਤੀ ਹੈ ਭਾਈ, ਜੇ ਤੁਹਾਡਾ ਸੱਚਮੁੱਚ ਦਿਲ ਕਰਦਾ ਹੈ ਨਾ ਕਿ ਤੁਹਾਡੇ ਪਿੰਡ ਵਿੱਚੋਂ, ਤੁਹਾਡੇ ਸ਼ਹਿਰ ਵਿੱਚੋਂ ਨਸ਼ਿਆਂ ਦਾ ਕੋੜ ਮਿਟ ਜਾਵੇ, ਬੱਚੇ ਗੁਰਮਤਿ ਨਾਲ ਵੀ ਜੁੜਨ ਔਰ ਦੁਨਿਆਵੀ ਪੜ੍ਹਾਈ ਨਾਲ, ਕਿਉਂਕਿ ਇਹ ਮਹਾਂਪੁਰਖਾਂ ਦਾ ਬਚਨ ਹੈ, ਤੁਸੀਂ ਕਿਸੇ ਨੂੰ ਇੱਕ ਵੇਲੇ ਲੰਗਰ ਛਕਾ ਦਿਓਗੇ ਨਾ, ਉਹਦਾ ਪੇਟ ਭਰੇਗਾ, ਤੁਹਾਨੂੰ ਅਸੀਸ ਦੇਵੇਗਾ। ਉਹ ਚਲੋ ਇਹ ਵੀ ਪਰਉਪਕਾਰ ਦੇ ਕੰਮ ਨੇ, ਪਰ ਪਿਆਰਿਓ ਕਿਉਂ ਨਾ ਹੋਵੇ ਅਸੀਂ ਇਹੋ ਜਿਹਾ ਸਿਸਟਮ ਬਣਾਈਏ, ਲੰਗਰ ਵੀ ਛਕਾਈਏ, ਤੇ ਪਿਆਰਿਓ ਜਿਹੜਾ ਵੀ ਇਹ ਲੰਗਰ ਛਕੇ
ਉਹਨੂੰ ਇਹੋ ਜਿਹਾ ਸਿਸਟਮ ਉਹਦਾ ਬਣਾ ਦਈਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੰਗ ਕੇ ਰੋਟੀ ਨਾ ਖਾਵੇ, ਰੋਟੀ ਕਮਾਉਣ ਜੋਗਾ ਬਣ ਜੇ। ਫਿਰ ਸਾਰੀ ਜ਼ਿੰਦਗੀ ਤੁਹਾਨੂੰ ਉਹ ਅਸੀਸਾਂ ਦੇਵੇਗਾ। ਜਦੋਂ ਉਹ ਰੋਟੀ ਕਮਾਉਣ ਜੋਗਾ ਬਣ ਗਿਆ, ਆਪਣੇ ਪਰਿਵਾਰ ਨੂੰ ਪਾਲਣ ਜੋਗਾ ਬਣ ਗਿਆ। ਆਓ ਇਸ ਮੁਹਿੰਮ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਇੱਕ ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਿਹਾ, ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰ ਲੈਣਾ। ਜੇ ਤੁਹਾਡੇ ਕੋਲ ਕੋਈ ਜਗ੍ਹਾ ਪਈ ਹੈ, ਆਪ ਜੀ ਇਸ ਨੰਬਰ ਦੇ ਉੱਤੇ ਸੰਪਰਕ ਕਰਿਓ। ਸਾਡੀ ਟੀਮ ਜਾਏਗੀ, ਉਹ ਜਗ੍ਹਾ ਦੇਖੇਗੀ ਅਤੇ ਉਸ ਤੋਂ ਬਾਅਦ ਫਿਰ ਉੱਥੇ ਸੇਵਾਵਾਂ ਦੇ ਕਾਰਜ ਸਾਰੇ ਸ਼ੁਰੂ ਹੋ ਜਾਣਗੇ। ਬਸ ਭੁੱਲਿਓ ਨਾ, ਉਹ ਜ਼ਮੀਨ ਤੁਸੀਂ ਟਰਸਟ ਦੇ ਨਾਮ ਕਰਾਉਣੀ ਹੈ। ਉਸ ਤੋਂ ਬਾਅਦ ਫਿਰ ਟਰਸਟ ਦੀ ਸਾਰੀ ਜ਼ਿੰਮੇਵਾਰੀ ਬਣ ਜਾਏਗੀ। ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਸਾਡਾ ਸੋਹਣਾ ਪੰਜਾਬ, ਨਸ਼ਾ ਮੁਕਤ ਪੰਜਾਬ, ਪੜ੍ਹਿਆ ਲਿਖਿਆ ਪੰਜਾਬ, ਉਹਦੀ ਸਿਰਜਣਾ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।